ਉਹਨੇ ਕਿਹਾ ਜੀ ਲੜਾਈ ਉੱਥੇ ਇਹ ਸਤਹੀ ਲੜਾਈ ਨਹੀਂ ਹੈ। ਆ ਦੇਖੋ ਇਹ ਸਿੱਖ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਭਾਰਤ 'ਚ ਪੱਗ ਬੰਨ੍ਹ ਕੇ ਕੜਾ ਪਾ ਕੇ ਗੁਰਦੁਆਰੇ ਜਾ ਕੇ ਉੱਥੇ ਸਰਵਾਈਵ ਕਰ ਸਕਦਾ? ਨਹੀਂ। That is what this struggle is about and extends beyond him to all religions। ਹੁਣ ਇੱਕ ਸਿੱਖ ਨੂੰ ਟੈਸਟ ਕੇਸ ਵਜੋਂ ਕਹਿ ਕੇ ਉਹਨੇ ਕਿਹਾ ਜੀ ਬਾਕੀ ਧਰਮਾਂ ਦੇ ਨਾਲ ਵੀ ਇਹੀ ਹੋ ਰਿਹਾ। ਰਾਹੁਲ ਗਾਂਧੀ ਜਸਟੀਫਾਈਡ SFJ's global Khalistan referendum campaign when he stated, fight in India is whether a Sikh will be allowed to wear turban and kada go to Gurdwara। ਉਹਨੇ ਕਿਹਾ ਜੀ ਰਾਹੁਲ ਗਾਂਧੀ ਦੀ ਗੱਲ ਦੀ ਘੋਖ ਕੀਤੀ ਜਾਏ ਤਾਂ ਉਹ ਸਹੀ ਕਹਿ ਰਿਹਾ। ਅੰਮ੍ਰਿਤਧਾਰੀ ਬੱਚਿਆਂ ਦੇ ਕੜੇ ਤੇ ਕਿਰਪਾਨਾਂ ਲਹਾਉਣ ਦੀਆਂ ਖਬਰਾਂ ਹਰ ਸਾਲ ਛਪਦੀਆਂ ਹਨ। ਸਿੱਖ ਬਾਹਰਲੇ ਮੁਲਕਾਂ ਤੋਂ ਕਿਰਪਾਨ ਪਾ ਕੇ ਜਹਾਜ਼ ਦਾ ਸਫ਼ਰ ਕਰਕੇ ਇੰਡੀਆ ਪਹੁੰਚਦੇ ਹਨ ਤਾਂ ਦਿੱਲੀ ਤੋਂ ਅੰਮ੍ਰਿਤਸਰ ਦੀ ਫਲਾਈਟ ਤੇ ਉਹਨਾਂ ਦੀ ਕਿਰਪਾਨ ਦਿੱਲੀ ਹਵਾਈ ਅੱਡੇ ਤੇ ਉਤਰਵਾਈ ਜਾਂਦੀ ਹੈ। ਪਹਿਲਾਂ ਰਾਹੁਲ ਗਾਂਧੀ ਜਿਹੜਾ ਉਹ ਮਾਫੀ ਮੰਗੇ, ਉਹਦੀ ਦਾਦੀ ਨੇ ਜੋ ਦਰਬਾਰ ਸਾਹਿਬ ਤੇ ਹਮਲਾ ਕੀਤਾ, ਐਂਟੀ ਸਿੱਖ ਮਾਰੇ, ਇਹ ਕਿੱਥੋਂ ਸਾਨੂੰ ਕਹਿੰਦੇ ਬੀਜੇਪੀ ਵੀ ਕਰ ਰਹੀ ਹੈ ਸਾਡੇ ਨਾਲ ਮਾੜਾ, ਸਾਡੇ ਨਾਲ ਬਹੁਤ ਮਾੜਾ ਹੋ ਰਿਹਾ। ਲੇਕਿਨ ਕਾਂਗਰਸ ਜਿਹੜੀ ਹੈ ਉਹ ਜ਼ਿੰਮੇਵਾਰ ਹੈ ਜੂਨ 84 ਦੇ ਹਮਲੇ ਲਈ ਵੀ ਔਰ ਸਾਡੇ ਤੇ ਜ਼ੁਲਮ ਕਰਨ ਲਈ। ਕਾਂਗਰਸ ਕਿੱਥੋਂ ਬਣ ਗਈ ਸਿੱਖਾਂ ਦੀ ਹਮਦਰਦ? ਭਾਰਤ ਦੇ ਵਿੱਚ ਜੇ ਸਿੱਖ ਕੋਈ ਕੰਫਰਟੇਬਲ ਮਹਿਸੂਸ ਕਰਦੇ ਨੇ ਤੇ ਉਹ ਜਿਹੜੇ ਨੇ ਉਹ ਬੀਜੇਪੀ ਦੇ ਰਾਜ 'ਚ ਕਰਦੇ ਨੇ ਔਰ ਇਹ ਬਿਲਕੁਲ ਪ੍ਰੋਪੇਗੈਂਡਾ ਹੈ। ਅਸੀਂ ਬਹੁਤ ਖੁਸ਼ ਹਾਂ। ਐਗਜ਼ਿਸਟੈਂਸ਼ੀਅਲ ਥ੍ਰੈਟ, ਰਾਹੁਲ ਗਾਂਧੀਜ਼ ਸਿੱਖ ਰਿਮਾਰਕ in US gets Khalistani separatist Pannu's endorsement। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਾਹ ਤੁਹਾਡੀ ਹੋਸਟ ਨੀਲ ਮੁਖਰਤ ਮੈਂ TV 8 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 10 ਸਤੰਬਰ 2024 26 ਭਾਦੋ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਪਾਂ ਆਸ ਕਰਦੇ ਹਾਂ ਕਿਉਂਕਿ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ ਔਰ ਕਰੰਟ ਇਸ਼ੂ ਦੇ ਹਵਾਲੇ ਨਾਲ ਹੀ ਆਪਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਿੱਖ ਸੰਗਤ ਆਫ ਗੁਰਦੁਆਰਾ ਸਾਹਿਬ ਗ੍ਰੀਨਵੁੱਡ ਵੱਲੋਂ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਜਿਹੜਾ ਪ੍ਰਾਪਤੀ ਜਿਹੜਾ ਘਰ ਆਪਣਾ ਖਾਲਿਸਤਾਨ ਉਸ ਦੀ ਜਿਹੜੀ ਹੈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਸੰਗਤ ਆਫ ਗੁਰਦੁਆਰਾ ਸਾਹਿਬ ਗ੍ਰੀਨਵੁੱਡ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਕੱਲ੍ਹ ਜਿਹੜੇ ਅਮਰੀਕਾ ਦੇ ਦੌਰੇ ਤੇ ਨੇ ਔਰ ਉਹ ਅਮਰੀਕਨ ਯੂਨੀਵਰਸਿਟੀਆਂ ਵਿੱਚ ਅਤੇ ਇੰਡੀਅਨ ਕਮਿਊਨਿਟੀ ਨੂੰ ਜਿਹੜੀ ਹੈ ਥਾਂ ਜਿਹੜੇ ਸੰਬੋਧਨ ਉਹ ਕਰ ਰਹੇ। ਸੋ ਉਸ ਨੂੰ ਖੁੱਲ੍ਹੇਆਮ RSS ਦੀ ਹਿੰਦੂ ਤਵੀ ਵਿਚਾਰਧਾਰਾ ਤੇ ਹੱਲਾ ਜਿਹੜਾ ਉਹਨਾਂ ਨੇ ਬੋਲਿਆ। ਸੋ ਇਸ ਨੂੰ ਲੈ ਕੇ ਕੁਝ ਸਿੱਖ ਧਿਰਾਂ ਉਸ ਵੱਲ ਜਿਹੜੀ ਹੈ ਨਰਮੀ ਵਾਲਾ ਰੁਖ ਤਿਆਰ ਕਰ ਰਹੀਆਂ ਨੇ। ਸੋ ਹਾਲਾਂਕਿ ਰਾਹੁਲ ਗਾਂਧੀ ਦੀ ਜਿਹੜੀ ਹੈ ਅੱਜ ਨੈਸ਼ਨਲ ਪ੍ਰੈਸ ਬਿਲਡਿੰਗ
ਵਾਸ਼ਿੰਗਟਨ ਡੀਸੀ ਵਿੱਚ ਜਿਹੜੀ ਤਕਰੀਰ ਦੌਰਾਨ ਖਾਲਿਸਤਾਨੀ ਐਕਟਿਵਿਸਟ ਵੱਲੋਂ ਜ਼ੋਰਦਾਰ ਜਿਹੜਾ ਰੋਸ ਵਿਖਾਵਾ ਵੀ ਕੀਤਾ ਗਿਆ ਔਰ ਬੀਜੇਪੀ ਵੱਲੋਂ ਜਿਹੜੇ ਬੀਜੇਪੀ ਵਿਚਲੇ ਜਿਹੜੇ ਪਗੜੀਧਾਰੀ ਹਿੰਦੂ ਹੋਣ ਜਿਹੜੇ ਨੇ ਰਾਹੁਲ ਗਾਂਧੀ ਦੇ ਖਿਲਾਫ ਸਿੱਖੀ ਦੀ ਤਰਜਮਾਨੀ ਕਰ ਰਹੇ ਨੇ ਔਰ ਸਿੱਖ ਕੌਮ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਕਿ ਬੀਜੇਪੀ ਤੇ ਕਾਂਗਰਸ ਮੁੱਢਲੇ ਤੌਰ ਤੇ ਸਿੱਖ ਵਿਰੋਧੀ ਹਨ ਅਤੇ ਇਹ ਹਿੰਦੂਤਵ ਦੀਆਂ ਜਿਹੜੀਆਂ ਨੇ A ਤੇ B ਟੀਮਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮੁਆਫੀ ਵੀ ਚਾਹੁੰਦੇ ਹਾਂ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਹਰ ਪਲ ਪੰਥ ਨੂੰ ਖਾਲਿਸਤਾਨ ਦੀ ਕਾਇਮੀ ਲਈ ਸੰਘਰਸ਼ ਨੂੰ ਸਮਰਪਿਤ ਹੈ। ਬਿਲਕੁਲ। ਇਸ ਲਈ ਸਾਡੇ ਕੋਲ ਕੋਈ ਛੁੱਟੀ ਦਾ ਦਿਨ ਨਹੀਂ ਹੁੰਦਾ ਜਾਂ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਤੁਹਾਨੂੰ ਮਿਸ ਨਹੀਂ ਕਰਦੇ, ਪਰ ਕਿਉਂਕਿ ਇਹ ਵੀ ਜ਼ਰੂਰੀ ਹੁੰਦਾ ਹੈ ਜਦੋਂ ਕਮਿਊਨਿਟੀ ਇਵੈਂਟਸ ਹੁੰਦੀਆਂ ਨੇ, ਖਾਸ ਤੌਰ 'ਤੇ ਉਹਨਾਂ ਥਾਵਾਂ 'ਤੇ ਜਿੱਥੇ ਕਿ ਪੰਥ ਦੀ ਗੱਲ ਹੁੰਦੀ ਹੈ ਜਾਂ ਸਾਨੂੰ ਸਪੈਸ਼ਲੀ ਸੱਦਿਆ ਜਾਂਦਾ ਹੈ, ਕਿਉਂਕਿ ਜਦੋਂ ਕਿਸੇ ਨੇ ਸਾਨੂੰ ਬੁਲਾਉਣਾ ਹੈ ਤੇ ਉਸ ਦਾ ਮਤਲਬ ਹੈ ਕਿ ਭਾਈ ਕੌਮੀ ਘਰ ਖਾਲਿਸਤਾਨ ਦੀ ਗੱਲ ਨੂੰ ਪਜ਼ੀਰਾਈ ਮਿਲੇ, ਵੱਡੇ ਲੈਵਲ ਦੇ ਉੱਤੇ ਹੋਏ। ਸੋ ਅਸੀਂ ਜਿਵੇਂ ਅਨਾਉਂਸ ਵੀ ਕੀਤਾ ਸੀ ਔਰ ਐਡਵਰਟਾਈਜ਼ਮੈਂਟ ਵੀ ਕਈ ਦਿਨਾਂ ਤੋਂ ਸਾਡੇ TV ਦੇ ਪ੍ਰੋਗਰਾਮਾਂ 'ਚ ਚੱਲ ਰਹੀ ਸੀ ਕਿ ਗੁਰਦੁਆਰਾ ਸਾਹਿਬ ਗ੍ਰੀਨਵੁੱਡ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਨੂੰ ਸਮਰਪਿਤ ਹੁੰਦੇ ਆ, ਉਸ ਦਾ ਨਾਂ ਹੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਹੈ। ਇਹ ਇੰਡੀਆਨਾ ਸਟੇਟ ਦਾ ਪ੍ਰਮੁੱਖ ਸ਼ਹਿਰ ਹੈ। ਬੇਸ਼ੱਕ ਇਸ ਵੇਲੇ ਇਸ ਦੀ ਸਰਾਊਂਡਿੰਗ ਦੇ ਵਿੱਚ ਇੰਡੀਆਨਾ 'ਚ 7-8 ਗੁਰਦੁਆਰੇ ਨੇ, ਪਰ ਮੁੱਖ ਤੌਰ ਦੇ ਉੱਤੇ ਇਸ ਗੁਰਦੁਆਰਾ ਸਾਹਿਬ 'ਚ ਜਿੱਥੇ ਨਾਂ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ, ਉੱਥੇ ਜ਼ਾਹਰ ਹੈ ਕਿ ਮੀਰੀ ਪੀਰੀ ਦੀ ਗੱਲ ਨੂੰ ਜਾਂ ਪੰਥਕ ਪਲੇਟਫਾਰਮ ਹੈ। ਵੈਸੇ ਵੀ ਇਸ ਗੁਰਦੁਆਰਾ ਸਾਹਿਬ 'ਚ ਗੁਰਮਤ ਦੇ ਐਂਗਲ ਤੋਂ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਹੋਏ, ਗੱਤਕਾ ਹੋਏ, ਹੋਰ ਵੀ ਸੇਵਾ ਦਾ ਪੱਖ ਤਾਂ ਹਰ ਥਾਂ ਹੀ ਅੱਜ ਕੱਲ੍ਹ ਜਿਹੜਾ ਹੈ ਉਸਨੇ ਆਪਣੀ ਥਾਂ ਬਣਾਈ ਹੈ। ਗੈਰ ਸਿੱਖ ਬਿਲਕੁਲ ਕਮਿਊਨਿਟੀਜ਼ ਵੀ ਐਪਰੀਸ਼ੀਏਟ ਕਰਦੀਆਂ ਕਿ ਭਾਈ ਇਹ ਐਸਾ ਕਰੈਕਟਰਿਸਟਿਕ ਹੈ ਜਿਹੜਾ ਬਿਲਟ ਇਨ ਹੈ। ਸੋ ਉਹਦੇ 'ਚ ਬੇਸ਼ੱਕ ਗ੍ਰੀਨਵੁੱਡ ਗੁਰਦੁਆਰਾ ਸਾਹਿਬ ਦੇ ਵੱਲੋਂ ਪਹਿਲਾਂ ਜਿਹੜੇ ਨੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਜਿਹੜੇ ਨਗਰ ਕੀਰਤਨ ਜਾਂ ਜਿਨ੍ਹਾਂ ਨੂੰ ਪੈਰੇਡਸ ਜਾਂ ਜਲੂਸ, ਕੋਈ ਵੀ ਲਫ਼ਜ਼ ਅਸੀਂ ਕਹਿ ਸਕਦੇ ਹਾਂ, ਉਹ ਸਜਾਏ ਜਾਂਦੇ ਸੀ। ਔਰ ਜਦੋਂ ਉਹਨਾਂ ਨੇ ਪਹਿਲਾ ਨਗਰ ਕੀਰਤਨ ਕੀਤਾ ਤੇ ਉਦੋਂ ਜਿਹੜੇ ਇੰਡੀਆਨਾ ਦੇ ਗਵਰਨਰ ਸਨ ਮਾਈਕ ਪੈਂਸ, ਜਿਹੜੇ ਕਿ ਬਾਅਦ 'ਚ ਟਰੰਪ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਰਹੇ ਇੱਕ ਟਰਮ, ਉਹਨਾਂ ਨੇ ਵੀ ਨਾਲ ਵਾਕ ਕਰਕੇ ਪਾਰਟਿਸਿਪੇਸ਼ਨ ਕੀਤੀ ਸੀ। ਫਿਰ ਜਦੋਂ ਮਾਈਕ ਪੈਂਸ ਜਿਹੜੇ ਨੇ ਵਾਈਸ ਪ੍ਰੈਜ਼ੀਡੈਂਟ ਬਣ ਗਏ ਤੇ ਉਹ ਕਾਂਗਰਸਮੈਨ ਸੀ ਪਹਿਲਾਂ, ਫਿਰ ਵਾਈਸ ਪ੍ਰੈਜ਼ੀਡੈਂਟ ਬਣੇ ਔਰ ਉਦੋਂ ਜਿਹੜਾ ਹੈ ਉਹਨਾਂ ਦੇ ਭਰਾ ਗ੍ਰੈਗ ਪੈਂਸ ਜਿਹੜਾ ਹੈ ਉਹ ਕਾਂਗਰਸਮੈਨ ਦੇ ਤੌਰ ਦੇ ਉੱਤੇ ਆਏ। ਉਸ ਪੈਰੇਡ 'ਚ ਵੀ ਮੈਂ ਸ਼ਮੂਲੀਅਤ ਕੀਤੀ ਸੀ। ਫਿਰ ਕੋਵਿਡ ਦਾ ਆ ਗਿਆ ਔਰ ਹੋਰ ਕਈ ਕੁਛ ਜਿਹੜਾ ਨਾਲ ਜੁੜਦਾ ਚਲਾ ਗਿਆ, ਪਰ ਇਸ ਵਾਰ ਉਹਨਾਂ ਨੇ ਫੈਸਲਾ ਕੀਤਾ ਹੈ ਔਰ ਇਹ ਮੇਰਾ ਖਿਆਲ ਹੈ ਕਿ ਬਿਲਕੁਲ ਠੀਕ ਫੈਸਲਾ ਹੈ, ਕਿਉਂਕਿ ਹੁਣ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਤਾਂ ਇੰਨੇ ਕੁ ਨਗਰ ਕੀਰਤਨ ਹਰ ਥਾਂ ਹੁੰਦੇ ਨੇ, ਐਸਟੈਬਲਿਸ਼ ਦਿਨ ਹੈ, ਪਰ ਜਦੋਂ ਕਿ ਸਾਡੇ ਤੇ ਇਹ ਨਕਲੀ ਗੁਰੂ ਡੰਮ, ਬਾਬਾ ਡੰਮ ਇਹ ਇੰਨੇ ਜ਼ੋਰ ਨਾਲ ਹਾਵੀ ਹੈ ਕਿ ਇਸ ਗੱਲ ਦੀ ਚੇਤਨਾ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਨੇ ਔਰ ਇਸ ਦੇ 3 ਅਹਿਮ ਜਿਹੜੇ ਦਿਨ ਗੁਰੂ ਗ੍ਰੰਥ ਸਾਹਿਬ ਦੀ ਯਾਦ ਨੂੰ ਸਮਰਪਿਤ ਹੋ ਸਕਦੇ ਨੇ। ਪਹਿਲਾ ਜ਼ਾਹਰ ਹੈ ਕਿ 1 ਸਤੰਬਰ 1604 ਈਸਵੀ ਨੂੰ ਹਰਮੰਦਰ ਸਾਹਿਬ ਦੇ ਅੰਦਰ ਆਦ ਬੀੜ ਦਾ ਪਹਿਲਾ ਪ੍ਰਕਾਸ਼ ਗੁਰੂ ਅਰਜਨ ਸਾਹਿਬ ਨੇ ਜਿਹੜਾ ਜਦੋਂ ਚੌਰ ਕੀਤਾ, ਬਾਬਾ ਬੁੱਢਾ ਜੀ ਦੇ ਸੀਸ ਤੇ ਆਦ ਬੀੜ ਟਿਕਦੀ ਹੈ ਔਰ ਉਹ ਅਸੀਂ ਉਸ ਨੂੰ ਆਦ ਬੀੜ ਦਾ ਪ੍ਰਕਾਸ਼ ਦਿਵਸ ਕਹਿੰਦੇ ਹਾਂ। ਆਮ ਤੌਰ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਕਹਿੰਦੇ ਹਾਂ। ਦੂਸਰਾ ਜਿਹੜੀ ਹੈ ਉਹ 1606 ਈਸਵੀ ਹੈ, 2 ਸਾਲ ਬਾਅਦ 1706 ਆਲਮੋਸਟ ਅਸੀਂ ਦੇਖਦੇ ਹਾਂ ਕਿ 102 ਸਾਲ ਬਾਅਦ ਜਦੋਂ ਕਿ 10ਵੇਂ ਪਾਤਸ਼ਾਹ ਦਮਦਮਾ ਸਾਹਿਬ ਦੇ ਮੁਕਾਮ ਤੇ ਉਸ ਆਦ ਬੀੜ ਦੇ ਵਿੱਚ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸ਼ਾਮਲ ਕਰਕੇ ਬੀੜ ਨੂੰ ਮੁਕੰਮਲ ਕਰਦੇ ਨੇ, ਜਿਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ। ਔਰ ਉਸ ਦੇ ਲਈ ਜਿਹੜਾ ਲਫ਼ਜ਼ ਹੈ ਗੁਰੂ ਗ੍ਰੰਥ ਸਾਹਿਬ ਸੰਪੂਰਨਤਾ ਦਿਵਸ,
ਇਹ ਦਿਨ ਕਿ ਜਿਸ ਦਿਨ ਇਹ ਮੁਕੰਮਲ ਹੋਇਆ। ਔਰ ਦੂਸਰਾ ਜ਼ਾਹਰ ਹੈ ਕਿ ਫਿਰ 1708 ਈਸਵੀ ਦੇ ਵਿੱਚ ਹੈ, ਜਦੋਂ ਕਿ ਜੋਤੀ ਜੋਤ ਸਮਾਉਣ ਤੋਂ ਪਹਿਲਾਂ 10ਵੇਂ ਪਾਤਸ਼ਾਹ ਹਜ਼ੂਰ ਸਾਹਿਬ ਦੇ ਮੁਕਾਮ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਜਿਹੜਾ ਮੱਥਾ ਟੇਕਦੇ ਆ, ਪੰਥ ਨੂੰ ਇਹ ਫਰਮਾਨ ਕਰਦੇ ਨੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਹੁਣ ਤੋਂ ਜਿਹੜਾ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ। 10 ਜੋਤ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਪਹਿਲਾਂ 10 ਗੁਰੂ ਜੋਤਾਂ 'ਚ ਸਰੀਰਕ ਰੂਪ 'ਚ ਜੋਤ ਤੁਰਦੀ ਰਹੀ, ਸਰੀਰ ਬਦਲਦਾ ਰਿਹਾ, ਪਰ ਹੁਣ ਇਹ 10 ਗੁਰੂਆਂ ਦੀ ਜੋਤ ਜਿਹੜੀ ਹੈ। ਔਰ ਇਸੇ ਲਈ ਸਾਡੀ ਅਰਦਾਸ 'ਚ ਵੀ ਕਈ ਵਾਰ ਇਹ ਸ਼ਬਦ ਕੁਛ ਵੱਲੋਂ ਕਿਹਾ ਜਾਂਦਾ ਹੈ ਕਿ 10 ਗੁਰੂ ਸਾਹਿਬਾਨ ਨੂੰ ਯਾਦ ਕਰਦੇ ਆ ਜਦੋਂ ਕੀਤਾ ਜਾਂਦਾ ਕਿ ਉਹਨਾਂ ਦੀ ਆਤਮਕ ਜੋਤ, ਕਿਉਂਕਿ ਬਾਡੀ ਜਾਣਹਾਰ ਹੈ, ਲੇਕਿਨ ਜਿਹੜਾ ਥਾਟ ਹੈ, ਜਿਹੜਾ ਮੈਸੇਜ ਹੈ, ਜਿਹੜਾ ਇਲਾਹੀ ਫਰਮਾਨ ਹੈ, ਜਿਹੜੀ ਧੁਰ ਕੀ ਬਾਣੀ ਹੈ, ਇਹ ਹਮੇਸ਼ਾ ਦੇ ਲਈ ਇਟਰਨਲ। ਜਦੋਂ ਅਸੀਂ ਸ਼ਬਦ, ਕੁਛ ਸਾਡੇ ਗ੍ਰੰਥੀ ਸਿੰਘ ਸ਼ਬਦਾ ਅਵਤਾਰ ਲਫ਼ਜ਼ ਵੀ ਇਸਤੇਮਾਲ ਕਰਦੇ ਸੀ ਕਿ ਸ਼ਬਦ ਗੁਰੂ ਨੂੰ ਸ਼ਬਦ ਅਵਤਾਰ ਦੇ ਰੂਪ 'ਚ, ਪਰ ਮਕਸਦ ਇਹੀ ਹੈ ਕਿ ਭਾਈ ਇਸ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ। ਔਰ ਇਹ ਇਟਰਨਲ ਹੈ, ਇਹ ਆਦ ਜੋਤ ਜਿਹੜੀ ਅਕਾਲ ਪੁਰਖ ਦੀ ਬਾਣੀ ਦੇ ਰਾਹੀਂ ਇੱਥੇ ਪ੍ਰਗਟ ਹੋਈ, ਉਹ ਹਮੇਸ਼ਾ ਟਿਕੀ ਰਹੇਗੀ। ਔਰ ਰੂਹਾਨੀਅਤ ਦੀ ਦੁਨੀਆ ਦੀ ਪਾਤਸ਼ਾਹੀ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਹਾਂ, ਸੋ ਇਹ ਤਿੰਨੋਂ ਹੀ ਚੀਜ਼ਾਂ ਬਾਦਸ਼ਾਹਤ ਨਾਲ ਜੁੜੀਆਂ ਹੋਈਆਂ ਨੇ, ਸੋਵਰਨਟੀ ਨਾਲ ਜੁੜੀਆਂ ਹੋਈਆਂ ਨੇ। ਇਹ ਰੂਹਾਨੀ ਦੁਨੀਆ ਦੀ ਸੋਵਰਨਟੀ ਪਾਤਸ਼ਾਹਤ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ, ਔਰ ਦੁਨਿਆਵੀ ਤੌਰ ਦੇ ਉੱਤੇ ਜਿਹੜਾ ਫੈਸਲਾ ਕਰਨ ਦੇ ਹੱਕ ਨੇ ਉਹ ਗੁਰੂ ਖਾਲਸਾ ਰੂਪ 'ਚ ਹੈ। ਇਸ ਲਈ ਖਾਲਸੇ ਦਾ ਵੀ ਉਹ ਗੁਰੂ ਰੂਪ, ਇਸ ਲਈ ਜਦੋਂ ਅਸੀਂ ਸੰਗਤ ਨੂੰ ਐਡਰੈਸ ਕਰਦੇ ਹਾਂ ਅਸੀਂ ਗੁਰੂ ਰੂਪ ਖਾਲਸਾ ਜੀਓ ਵੀ ਕਹਿੰਦੇ, ਕਿਉਂਕਿ ਇਹ ਵੀ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦੇਣ ਤੋਂ ਵੀ ਪਹਿਲਾਂ, ਜਦੋਂ 1699 ਈਸਵੀ 'ਚ 5 ਪਿਆਰਿਆਂ ਦੇ ਸਾਹਮਣੇ ਵੀਰ ਰਸੀ ਆਸਣ ਦੇ ਵਿੱਚ ਹੋ ਕੇ ਅੰਮ੍ਰਿਤ ਦੀ ਦਾਤ ਮੰਗੀ ਸੀ, ਫਿਰ ਚਮਕੌਰ ਦੀ ਗੜੀ 'ਚ 5 ਪਿਆਰਿਆਂ ਦਾ, 5 ਸਿੰਘਾਂ ਦਾ ਪਿਆਰਿਆਂ ਦੇ ਰੂਪ ਦੇ ਵਿੱਚ ਜੋ 5 ਦਾ ਗੁਰੂ ਰੂਪ ਸੀ, ਉਸ ਦੇ ਥੱਲੇ ਚਮਕੌਰ ਦੀ ਗੜੀ ਵੀ ਛੱਡੀ ਸੀ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਗੁਰਤਾ ਗੱਦੀ ਦਾ ਜਿਹੜਾ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਨ ਕੀਤਾ, ਉਦੋਂ ਵੀ ਤਾਬਿਆ 5 ਸਿੰਘ ਖੜੇ ਸੀ। ਸੋ ਇਸ ਨੂੰ ਹੀ, ਔਰ 10ਵੇਂ ਪਾਤਸ਼ਾਹ ਦਾ ਜਦੋਂ ਅਸੀਂ ਇਹ ਫਰਮਾਨ ਵੀ ਪੜ੍ਹਦੇ ਹਾਂ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਹੁਣ ਇੱਥੇ ਸਤਿਗੁਰ ਪੂਰਾ, ਇਹ ਜਿਹੜਾ ਵਰਲਡਲੀ ਜਿਹਨੂੰ ਟੈਂਪੋਰਲ ਕਿਹਾ ਜਾਂਦਾ ਹੈ, ਇਸ ਦੀ ਗੁਰਤਾ ਗੁਰੂ ਪੰਥ ਦੇ ਕੋਲ ਹੈ। ਇਸ ਲਈ ਗੁਰੂ ਪੰਥ ਜਦੋਂ ਵੀ ਕੋਈ ਫੈਸਲੇ ਕਰੇਗਾ, ਗੁਰਮਤਾ ਕਰਨਾ ਵੀ ਇਸ 'ਚੋਂ ਹੀ ਨਿਕਲਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਸੋ ਇਹ ਬੜਾ ਜ਼ਰੂਰੀ ਹੈ ਕਿ ਜਿੱਥੇ ਅਸੀਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਵਸ ਜਾਂ ਜੋਤੀ ਜੋਤ ਦਿਵਸ ਔਰ ਦੂਸਰੇ ਉਹਨਾਂ ਨੂੰ ਯਾਦ ਕਰਦੇ ਹਾਂ, ਇਹ ਹਰ ਸਿੱਖ ਨੂੰ ਜਾਂ ਹਰ ਸਿੱਖ ਬੱਚੇ ਬੱਚੀ ਦੇ ਅੰਦਰ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਇਸ ਇਲਾਹੀ ਰੂਪ ਨੂੰ ਕਿ ਇਸ ਤੋਂ ਬਿਨਾਂ ਕਿਸੇ ਅੱਗੇ ਸਾਡਾ ਸਿਰ ਨਹੀਂ ਝੁਕਣਾ ਚਾਹੀਦਾ, ਜੇ ਅਸੀਂ ਦ੍ਰਿੜ ਕਰ ਦਿਆਂਗੇ ਤੇ ਜਿੰਨਾ ਬਾਬਾ ਡਾਮ ਗੁਰੂ ਡਾਮ 4 ਚਫੇਰੇ ਹੈ, ਇਸ ਦਾ ਤੁਸੀਂ ਕਿੰਨਾ ਪ੍ਰਭਾਵ ਹੈ। ਅਸੀਂ ਜਾਣ ਤੋਂ ਪਹਿਲੇ ਇੱਕ ਪ੍ਰੋਗਰਾਮ ਦੇ ਵਿੱਚ ਉਦੋਂ ਰਾਧਾ ਸਵਾਮੀਆਂ ਦਾ ਇੱਕ ਜਿਹੜਾ ਹੈ ਉਹਨਾਂ ਨੇ ਆਪਣਾ ਜਾਨਸ਼ੀਨ ਐਲਾਨਿਆ ਸੀ। ਪਹਿਲਾਂ ਤਾਂ ਉਹਨੂੰ ਪੂਰਾ ਐਲਾਨਿਆ, ਬਾਅਦ 'ਚ ਉਹਨਾਂ ਨੇ ਇਹ ਕਹਿ ਕੇ ਕਿ ਜੀ ਨਹੀਂ ਅਜੇ ਉਹ ਹਜ਼ੂਰ ਦਾ ਉਹਨੂੰ ਖਿਤਾਬ ਦਿੱਤਾ, ਉਹਦੀ ਕੁਰਸੀ ਮੇਜ਼ ਨਾਲ ਲੱਗੇਗਾ ਜਿਹੜਾ, ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਨਾਮ ਦੇਣ ਦਾ ਵੀ ਹੱਕ ਹੋਏਗਾ ਇਹ ਉਹ। ਸੋ ਅਸੀਂ ਕਿਉਂਕਿ ਖਬਰ ਅਜੇ ਤਾਜ਼ਾ ਆਈ ਸੀ ਟ੍ਰਿਬਿਊਨ ਦੇ ਵਿੱਚ ਵੀ ਔਰ ਸਾਰੇ ਫਰੰਟ ਪੇਜ 'ਤੇ ਸੀ, ਅਸੀਂ ਉਸ ਦੇ ਉੱਤੇ ਸੈਗਮੈਂਟ ਕੀਤਾ। ਜ਼ਾਹਰ ਹੈ ਜੋ ਹਕੀਕਤ ਹੈ ਉਸ ਨੂੰ ਬਿਆਨੇ, ਪਰ ਜਦੋਂ ਤੱਕ ਮੈਂ ਫਲਾਈ ਕਰਕੇ ਫਰਾਈਡੇ ਅਸੀਂ ਸਾਡੀ ਟੀਮ ਉੱਥੇ ਪਹੁੰਚੀ ਇੰਡੀਆਨਾ, ਸੋ ਸਾਡੇ ਇੱਕ ਵੀਰ ਨੇ ਸਾਨੂੰ ਉਹਦਾ ਲਿੰਕ ਭੇਜਿਆ ਰਾਧਾ ਸਵਾਮੀਆਂ ਵੱਲੋਂ ਕਿਵੇਂ ਫੌਰਨ ਉਸ ਦਾ ਨੋਟਿਸ ਲਿਆ ਗਿਆ। ਉਸ ਦੇ ਉੱਤੇ ਉਹਨਾਂ ਨੇ ਇੱਕ ਕਾਊਂਟਰ ਕਰਦਿਆਂ ਹਾਈਲੀ ਪ੍ਰੋਫੈਸ਼ਨਲ ਵੀਡੀਓ ਬਣਾਈ ਜਿਹਦੇ 'ਚ ਉਹਨਾਂ ਨੇ ਜਸਟੀਫਾਈ ਕੀਤਾ, ਉਹਨੂੰ ਸੰਤ ਮਾਰਗ ਕਹਿ ਕੇ ਸਾਨੂੰ ਨਿੰਦਕ ਦੱਸਿਆ ਔਰ ਇਹ ਔਰ ਉਸ ਦੇ ਉੱਤੇ ਅੱਜ ਹੀ ਮੈਂ ਦੇਖ ਰਿਹਾ ਸੀ 1.5 ਲੱਖ ਦੇ ਕਰੀਬ ਉਸ ਦੇ ਵਿਊਅਰ ਔਰ 2000 ਤੋਂ ਜ਼ਿਆਦਾ ਕਾਮੈਂਟ, ਜਿਹਦੇ 'ਚ 1999 ਜਿਹੜੇ ਕਾਮੈਂਟ ਨੇ ਸਾਨੂੰ ਸ਼ਰਧਾਂਜਲੀ ਦਿੱਤੀ ਹੋਈ ਹੈ। ਇਹ ਤੁਹਾਨੂੰ ਵੀ ਕਿਹਾ ਹੀ ਹੈ ਜੋ ਮਹਿਲਾ ਬੈਠੀ ਹੈ, ਇਹ ਜੋ ਬਾਤ ਕਰ ਰਹੀ ਹੈ। ਇਹ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਵੀ
ਜਿਹੜੇ ਇਹ ਸਾਡੀਆਂ ਦੁਸ਼ਮਣ ਤਾਕਤਾਂ ਨੇ ਜਿਨ੍ਹਾਂ ਨੇ ਇਹ ਪ੍ਰੋਕਸੀ ਵਾਰਫੇਅਰ ਸਾਡੇ ਉੱਤੇ ਬਾਬਾ ਵਾਰਫੇਅਰ ਇਹ ਵਿੱਢੀ ਹੈ, ਉਹ ਕਿਸ ਹੱਦ ਤੱਕ ਸਤਰਕ ਨੇ, ਕਿਸ ਹੱਦ ਤੱਕ ਉਹ ਜਾ ਕੇ, ਕਿਉਂਕਿ ਉਹਨਾਂ ਨੂੰ ਹੋਰ ਤਾਂ ਕੋਈ ਡੇਅਰ ਨਹੀਂ ਕਰਦਾ ਹੈ। ਮੈਂ ਹਾਲਾਂ ਗੁਰਦੁਆਰਿਆਂ 'ਚ ਵੀ ਦੇਖਦਾ ਬਹੁਤ ਵਾਰ, ਕਿਉਂਕਿ ਨਿਰੰਕਾਰੀ ਜਾਂ ਸੌਦਾ ਸਾਧ ਜਾਂ ਦੂਜਿਆਂ ਦੇ ਖਿਲਾਫ ਤਾਂ ਗੱਲ ਹੁੰਦੀ ਹੈ, ਲੇਕਿਨ ਰਾਧਾ ਸੁਆਮੀ ਲਫ਼ਜ਼ ਦਾ ਕਿਸੇ ਦੇ ਮੂੰਹੋਂ ਨਹੀਂ ਆਉਂਦਾ। ਪਤਾ ਨਹੀਂ ਕਿਹਦੇ ਘਰ 'ਚ ਕਿਹੜਾ ਰਾਧਾ ਸੁਆਮੀ ਇੰਨੇ ਡਰੇ ਹੋਏ ਨੇ। ਸੋ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਸਾਡਾ ਇੰਨਾ ਡੈਮੇਜ ਕੰਟਰੋਲ ਕਰੋ। ਸੋ ਇਹਨਾਂ ਹਾਲਾਤਾਂ 'ਚ ਅਸੀਂ ਗੁਜ਼ਰਦੇ ਹਾਂ। ਮੈਂ ਸਮਝਦਾ ਹਾਂ ਵੀ ਗੁਰਦੁਆਰਾ ਗ੍ਰੀਨਵੁੱਡ ਦੀ ਕਮੇਟੀ ਨੇ ਬਹੁਤ ਵਧੀਆ ਫੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਨਗਰ ਕੀਰਤਨ, ਔਰ ਕਿਉਂਕਿ ਦੋਨੋਂ ਇਵੈਂਟ ਸਾਡੇ ਆਲਰੇਡੀ ਟੈਲੀਕਾਸਟ ਹੋ ਚੁੱਕੀਆਂ ਨੇ। ਸੈਚਰਡੇ ਜਿਹੜਾ ਬੜਾ ਹੀ ਸ਼ਾਨੋ ਸ਼ੌਕਤ ਦੇ ਨਾਲ ਬਹੁਤ ਵਧੀਆ ਮੌਸਮ ਸੀ, ਵੱਡੀ ਗਿਣਤੀ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ, ਹਜ਼ਾਰਾਂ ਦੀ ਗਿਣਤੀ 'ਚ, ਔਰ ਖਾਲਿਸਤਾਨ ਦੇ ਝੰਡੇ ਔਰ ਚਾਰ ਚਫੇਰੇ, ਈਵਨ ਖਾਲਿਸਤਾਨ ਦੀ ਪ੍ਰਦਰਸ਼ਨੀ ਵੀ ਜਿਹੜੀ ਐਗਜ਼ੀਬਿਸ਼ਨ, ਜਿਸ ਦੇ ਵਿੱਚ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਪਿਕਚਰਸ ਦੇ ਨਾਲ ਇੱਕ ਵੱਡਾ ਖੈਮਾ ਸਾਈਡ ਤੇ ਪਿਛਲੇ 2 ਦਿਨ ਤੋਂ ਲੱਗਾ ਹੋਇਆ ਸੀ। ਔਰ ਪੈਰੇਡ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਸਟੇਜ ਜਿਹੜੀ ਕਿ ਉਸ ਫਲੋਟ ਦੇ ਉੱਤੇ ਜਿੱਥੇ ਢਾਡੀ ਸਿੰਘਾਂ ਨੇ ਰਾਹ ਦੇ ਵਿੱਚ ਵੀ ਜਿਹੜੀਆਂ ਨੇ ਵਾਰਾਂ ਗਾਵੀਆਂ ਬੀਬੀਆਂ ਦਾ, ਬਹੁਤ ਚੰਗਾ ਸੁਲਝਿਆ ਹੋਇਆ ਢਾਡੀ ਜੱਥਾ ਰਾਮਾ ਮੰਡੀ ਵਾਲੀਆਂ ਬੀਬੀਆਂ ਦਾ, ਉਹਨਾਂ ਤੋਂ ਬਾਅਦ ਜਿਹੜਾ ਸਾਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਭਾਈ ਹਿੰਮਤ ਸਿੰਘ, ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ, ਉਹਨਾਂ ਨੇ ਐਡਰੈਸ ਕੀਤਾ। ਔਰ ਉਦੋਂ ਉਹਦੇ 'ਚ ਮੇਅਰ ਜਿਹੜੇ ਨੇ ਗ੍ਰੀਨਵੁੱਡ ਦੇ, ਜਿਹੜੇ ਵੁੱਡ ਬੀ ਕਾਂਗਰਸਮੈਨ ਨੇ ਨਵੰਬਰ 'ਚ, ਉਹ ਉਹਨਾਂ ਦੇ ਸੈਕਟਰੀ ਆਫ ਸਟੇਟ, ਉਹਨਾਂ ਦੇ ਸਪੈਸ਼ਲ ਨੁਮਾਇੰਦੇ ਔਰ ਹੋਰ ਵੀ ਜਿਹੜੇ ਸੀ ਉਹ ਮੌਜੂਦ ਸੀ। ਇਹ ਵੀ ਇੱਕ ਪੋਲੀਟੀਕਲ ਕਾਮਯਾਬੀ ਹੈ ਜਿਹਦੇ 'ਚ ਕਿ ਅਸੀਂ ਜਿੱਦਾਂ ਕਮਿਊਨਿਟੀਜ਼ ਦੇ ਵਿੱਚ ਗਏ, ਉਹਨਾਂ ਦੇ ਜਿਹੜੀ ਹੈ ਅਫੀਸ਼ੀਅਲ ਪਾਰਟਿਸਿਪੇਸ਼ਨ ਸਾਡੇ ਇਹਨਾਂ ਮੌਕਿਆਂ 'ਤੇ ਹੁੰਦੀ ਹੈ। ਔਰ ਗੱਲ ਕਿਉਂਕਿ ਖਾਲਿਸਤਾਨ ਦੀ ਹੁੰਦੀ ਹੈ, ਸਾਡੀ 7 ਮਿੰਟ ਦੀ ਅੰਗਰੇਜ਼ੀ ਦੇ ਵਿੱਚ ਤਕਰੀਰ ਹੈ ਉਸ ਮੌਕੇ ਦੇ ਉੱਤੇ, ਜਿਹਨੂੰ ਕਾਫੀ ਪਸੰਦ ਕੀਤਾ ਗਿਆ। ਔਰ ਉਹ ਕਿਉਂਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ, ਬਹੁਤ ਸਾਰਿਆਂ ਨੇ ਦੂਰ ਦੁਰਾਡੇ ਤੱਕ ਉਸ ਪ੍ਰੋਗਰਾਮ ਨੂੰ ਦੇਖਿਆ। ਔਰ ਇਸੇ ਤਰ੍ਹਾਂ ਫਿਰ ਸੰਡੇ ਦਾ ਦੀਵਾਨ, ਜਿਸ ਨੂੰ ਸਾਡੀ ਟੀਮ ਨੇ ਰਿਕਾਰਡ ਕੀਤਾ ਸੀ ਕੱਲ੍ਹ, ਕਿਉਂਕਿ ਜਦੋਂ ਤੱਕ ਅਸੀਂ ਵਾਪਸ ਆਏ ਵਕਤ ਨਾਲ ਅਸੀਂ ਨਹੀਂ ਸੀ ਆ ਸਕਦੇ। ਸੋ ਐਤਵਾਰ ਵਾਲਾ ਪ੍ਰੋਗਰਾਮ ਕੱਲ੍ਹ ਟੈਲੀਕਾਸਟ ਹੋਇਆ। ਸੋ ਆਲਰੇਡੀ ਉਹਦੇ 'ਚ ਸਾਰੀ ਡਿਟੇਲ ਹੈ। ਔਰ ਉਸ ਪ੍ਰੋਗਰਾਮ 'ਚ ਵੀ ਭਾਈ ਹਰਪਾਲ ਸਿੰਘ, ਜਿਹੜੇ ਫਤਿਹਗੜ੍ਹ ਸਾਹਿਬ ਤੋਂ ਬਹੁਤ ਹੀ ਸੁਲਝੇ ਹੋਏ ਕਥਾਵਾਚਕ ਨੇ, ਉਹਨਾਂ ਨੇ ਵੀ ਲਗਭਗ 1 ਘੰਟਾ ਕਥਾ ਕੀਤੀ। ਢਾਡੀਆਂ ਦਾ, ਬੀਬੀਆਂ ਦਾ ਮੈਂ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਹਜ਼ੂਰੀ ਰਾਗੀ, ਔਰ ਇੱਕ ਪੂਰੀ ਧਾਰਮਿਕ ਜਿਹੜੀ ਹੈ ਉਹ ਰੰਗਤ ਸੀ ਸਾਰਿਆਂ ਨੂੰ। ਔਰ ਬਾਕੀ ਸੇਵਾ ਦਾ ਪੱਖ ਤਾਂ ਕਿਤੇ ਰੋਹ ਹੈ, ਕਿਤੇ ਫਰੈਸ਼ ਗੰਨਿਆਂ ਦਾ ਜੂਸ ਹੈ, ਕਿਤੇ ਅੱਡ-ਅੱਡ ਕਿਸਮ ਦੇ ਪੀਜ਼ੇ ਨੇ, ਉਹਨਾਂ ਦਾ ਮੈਂ ਜ਼ਿਕਰ ਨਹੀਂ ਕਰਾਂਗਾ, ਉਹ ਤਾਂ ਆਲਰੇਡੀ ਸਾਡਾ ਇਨਸੈਪਰੇਬਲ ਪਾਰਟ ਹੈ। ਔਰ ਸਾਡੀ ਇਸ ਫੇਰੀ ਵੇਲੇ ਜਿਨ੍ਹਾਂ ਵੀਰਾਂ ਨੇ, ਭੈਣਾਂ ਨੇ ਸਾਡੀ ਜਿਹੜੀ ਆਓ ਭਗਤ ਕੀਤੀ, ਸਭ ਦਾ ਸ਼ੁਕਰੀਆ। ਸਾਡੇ ਵੀਰ ਬਲਵਿੰਦਰ ਸਿੰਘ ਖੱਖ, ਜਿਨ੍ਹਾਂ ਦੇ ਬੇਟੇ ਡਾਕਟਰ ਸੁਖਵਿੰਦਰ ਸਿੰਘ ਸਾਨੂੰ 에ਅਰਪੋਰਟ ਤੋਂ ਲੈਣ ਆਏ, ਬਹੁਤ ਹੀ ਪੋਲਾਈਟ ਹੰਬਲ ਕਾਰਡੀਓਲੋਜਿਸਟ ਨੇ। ਔਰ ਕਾਫੀ ਵਿਚਾਰ ਚਰਚਾ ਰਾਹ 'ਚ ਵੀ ਹੁੰਦੀ ਰਹੀ। ਇਸੇ ਤਰ੍ਹਾਂ ਸਾਡੇ ਵੀਰ ਸਰ ਗੁਰਨਾਮ ਸਿੰਘ ਜੀ, ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਉਹ ਵੀ ਸਾਡੇ ਸੰਗ ਸਾਥ ਰਹੇ। ਉਹਨਾਂ ਦਾ ਬੇਟਾ ਜਿਹੜਾ ਉਹਨਾਂ ਨੇ, ਅਸੀਂ ਜਿੱਦਣ ਆਉਣਾ ਸੀ ਉਹਨਾਂ ਦੇ ਘਰ, ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਵੀ, ਰੂਬਲ ਸਿੰਘ ਮਹਿਮਾਨ ਨਵਾਜ਼ੀ ਵੀ ਮਾਣੀ। ਇਸੇ ਤਰ੍ਹਾਂ ਸਾਡੇ ਵੀਰ ਜਾਫੀ ਸਿੰਘ, ਜਿਨ੍ਹਾਂ ਨੇ ਬਹੁਤ ਵਧੀਆ ਮਾਰਕੀਟ ਦੇ ਵਿੱਚ ਆਪਣਾ ਕਾਰੋਬਾਰ ਐਸਟੈਬਲਿਸ਼ ਕੀਤਾ ਹੈ, ਉਹਨਾਂ ਵੱਲ ਵੀ ਅਸੀਂ ਥੋੜ੍ਹਾ ਵਕਤ ਗੁਜ਼ਾਰਿਆ, ਕਿਉਂਕਿ ਬੜੇ ਡੈਡੀਕੇਟਿਡ ਪੂਰੀ ਸਪਿਰਿਟ ਦੇ ਨਾਲ ਇਸ ਪਾਸੇ ਤੁਰੇ ਹੋਏ, ਬੇਖੌਫ ਹੋ ਕੇ। ਔਰ ਇਸੇ ਤਰ੍ਹਾਂ ਸਾਡਾ ਪੜਾ ਭਾਈ ਸੰਤੋਖ ਸਿੰਘ, ਜਿਨ੍ਹਾਂ ਦੀ ਮਹਿਮਾਨ ਨਵਾਜ਼ੀ, ਔਰ ਖ਼ਾਸ ਤੌਰ 'ਤੇ ਭੈਣ ਜੀ ਦਾ ਜਿਸ ਕਿਸਮ ਦਾ ਉਹਨਾਂ ਦਾ ਬਾਬਾ ਬੁੱਢੇ ਕੇ ਨੇ, ਤੇ ਉਹ ਕਿਚਨ 'ਚ ਹੀ ਹੁੰਦਾ ਸਾਰਾ ਸੇਵਾ ਦਾ ਪੱਖ ਦਾ ਜਿਹੜਾ, ਫਿਰ ਉਹ ਰਿਮਾਰਕੇਬਲ ਹੈ। ਪਰ ਇਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਵੀਰ ਭੈਣਾਂ ਜਿਨ੍ਹਾਂ ਨੂੰ ਇਹ ਪਤਾ ਲੱਗਾ ਕਿ ਭਾਈ ਅਸੀਂ ਆ ਰਹੇ ਹਾਂ, ਸਾਡੇ ਬੇਟਾ ਨਬੀ ਸਿੰਘ, ਉਹਨਾਂ ਦੇ ਬੱਚੇ ਆਏ ਮਿਲਣ ਲਈ। ਔਰ ਸਾਡੇ ਵੀਰ ਜਤਿੰਦਰ ਸਿੰਘ, ਜਿਹੜੇ ਕਿ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ ਨੇ, ਉਹ ਓਕ ਕ੍ਰੀਕ ਵਿਸਕੌਨਸਨ ਤੋਂ 3-4 ਘੰਟੇ ਦੀ ਡਰਾਈਵ ਕਰਕੇ ਆਏ। ਔਰ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਨੌਜਵਾਨ ਖਾਸ ਤੌਰ 'ਤੇ, ਉਹਨਾਂ ਨੇ ਆ ਕੇ ਐਪਰੀਸ਼ੀਏਟ ਕੀਤਾ। ਸੋ ਅਸੀਂ ਜਿਨ੍ਹਾਂ ਦਾ ਨਾਂ ਰਹਿ ਵੀ ਗਿਆ ਹੋਇਆ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ, ਕਿਉਂਕਿ
ਜਿਨ੍ਹਾਂ ਦੇ ਨਾਲ ਵੀ ਸਾਡਾ ਮੇਲ ਗੇਲ ਹੁੰਦਾ ਐਸੇ ਮੌਕਿਆਂ 'ਤੇ ਸਾਰੇ ਹੀ ਇੱਕ ਇੰਤਹਾ ਮੁਹੱਬਤ ਦਾ ਇਜ਼ਹਾਰ ਕਰਦੇ ਨੇ। ਸਾਡੇ ਲਈ ਬੇਸ਼ੱਕ ਥਕਾਨ ਵੀ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਤੁਸੀਂ ਸਫ਼ਰ 'ਚ ਹੁੰਦੇ ਹੋ, ਫਿਰ ਪਾਸਟ ਮਿਡਨਾਈਟ, ਜੇ ਅਸੀਂ ਕੱਲ੍ਹ ਫਲਾਈ ਕਰਨਾ ਸੀ ਤੇ ਪਾਸਟ ਮਿਡਨਾਈਟ ਉਹ ਟਾਈਮ ਹੋ ਗਿਆ ਜਦੋਂ ਤੱਕ ਪਹੁੰਚੇ। ਲੇਕਿਨ ਇਹ ਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ ਹੈ, ਕਿਉਂਕਿ ਜਿਹੜਾ ਵੀ ਮਿਲਦਾ ਹੈ ਉਸ ਦੀ ਚਾਹਨਾ ਹੁੰਦੀ ਹੈ ਕਿ ਉਹ ਕੁਛ ਨਾ ਕੁਛ ਆਪਣੇ ਵਿਚਾਰ ਵੀ ਦੇ, ਕੁਛ ਸੁਣੇ ਵੀ, ਔਰ ਉਹਨਾਂ ਨੂੰ ਚਾਅ ਚੜਿਆ ਹੁੰਦਾ। ਸੋ ਅਸੀਂ ਸਾਡੇ ਇੱਕ ਦੋ ਵੀਰਾਂ ਨੇ ਲਿਖਿਆ ਕਿ ਜੇ ਇਹ ਵੀ ਬੜਾ ਇੰਪੋਰਟੈਂਟ ਹੈ ਇੰਡੀਆਨਾ ਦੂਜਾ, ਪਰ ਸਾਡੀ ਸੱਚੋ ਸੱਚ ਵਾਲਿਆਂ ਨੂੰ ਸਾਨੂੰ ਤਾਂ ਨਾ ਛੱਡ ਕੇ ਜਾਇਆ ਕਰੋ। ਸੋ ਅਸੀਂ ਇਹਨਾਂ ਵੀਰਾਂ ਤੋਂ ਮਾਫੀ ਚਾਹੁੰਦੇ। ਹੁਣ ਗੱਲ ਜਿਹੜੀ ਖਬਰ ਇਹਨਾਂ 2-3 ਦਿਨਾਂ ਤੋਂ ਚੱਲ ਰਹੀ ਹੈ, ਔਰ ਅੱਜ ਵੀ ਜਦੋਂ ਅਸੀਂ ਸਟੂਡੀਓ ਵੱਲ ਆ ਰਹੇ ਸੀ ਉਦੋਂ ਹੀ ਥੋੜ੍ਹਾ ਜਿਹਾ ਆਈਡੀਆ ਤਾਂ ਸੀ ਕਿ ਰਾਹੁਲ ਗਾਂਧੀ ਪਹਿਲਾਂ ਉਸਨੇ ਡਾਲਸ ਟੈਕਸਾਸ 'ਚ ਆਇਆ, ਫਿਰ ਕੱਲ੍ਹ ਉਹਨੇ ਸ਼ਾਇਦ ਜਾਰਜ ਟਾਊਨ ਯੂਨੀਵਰਸਿਟੀ 'ਚ ਐਡਰੈਸ ਕੀਤਾ ਕਿ ਵੀ ਉਹਨੇ DC ਆਉਣਾ। ਪਰ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਭਾਈ ਅੱਜ ਉਹਨੇ ਨੈਸ਼ਨਲ ਪ੍ਰੈਸ ਬਿਲਡਿੰਗ ਦੇ ਵਿੱਚ ਵੀ ਐਡਰੈਸ ਕਰਨਾ ਸੀ, ਔਰ ਉਹਨੇ ਕੀਤਾ ਵੀ। ਉਸ ਤੋਂ ਪਹਿਲਾਂ ਇੱਕ ਕਮਿਊਨਿਟੀ ਇਵੈਂਟ ਵੀ ਕੀਤੀ, ਔਰ ਸਾਡੇ ਵੀਰਾਂ ਨੇ ਜਿਵੇਂ ਇਹ ਮੌਕਾ ਹਰ ਇੱਕ ਨੂੰ ਅਵੇਲ ਕਰਨਾ ਚਾਹੀਦਾ। ਉਹ ਨੈਸ਼ਨਲ ਪ੍ਰੈਸ ਬਿਲਡਿੰਗ ਭਾਈ ਨਰਿੰਦਰ ਸਿੰਘ ਉਹਨਾਂ ਦੀ ਕਾਲ ਆਈ, ਔਰ ਉਹਨਾਂ ਨੇ ਦੱਸਿਆ। ਬਾਅਦ 'ਚ ਉਸ ਦੀ ਬਰੀਫਿੰਗ ਭਾਈ ਹਿੰਮਤ ਸਿੰਘ ਔਰ ਦੂਸਰਿਆਂ ਨੇ ਵੀ ਦਿੱਤੀ। ਉਹ ਵੀ ਵਾਪਸ ਮੁੜ ਰਹੇ ਸੀ DC ਤੋਂ, ਤੇ ਜਿਉਂ-ਜਿਉਂ ਅਸੀਂ ਗੱਲਬਾਤ ਕਰ ਰਹੇ ਹਾਂ, ਜਿਹੜਾ ਪ੍ਰੋਟੈਸਟ ਬਾਹਰ ਹੋਇਆ, ਹਾਲਾਂਕਿ ਸ਼ਾਰਟ ਟਰਮ ਤੇ ਹੋਣ ਕਰਕੇ ਤੁਹਾਨੂੰ ਬਹੁਤ ਵਾਰ ਵੱਡੀ ਸਾਊਂਡ ਦਾ ਪਰਮਿਟ ਜਾਂ ਫਿਕਸਡ ਔਰ ਸੇਫਟੀ ਰੀਜ਼ਨ ਵੀ ਹੈ। ਨੈਸ਼ਨਲ ਪ੍ਰੈਸ ਬਿਲਡਿੰਗ ਹੈ ਜਿਹਦੇ 'ਚ ਸਾਡਾ ਆਫਿਸ ਵੀ ਹੈ, ਤੇ ਉਹਦੇ 'ਚ ਹੀ ਨੈਸ਼ਨਲ ਪ੍ਰੈਸ ਕਲੱਬ ਹੈ ਜਿਹਦੇ 'ਚ ਐਡਰੈਸ ਹੁੰਦਾ। ਉਹ ਉਹਨਾਂ ਨੇ ਬੈਕ ਡੋਰ ਰਾਹੀਂ ਅੰਦਰ ਲੈ ਆਉਂਦੇ ਨੇ। ਪਰ ਗੱਲ ਇਹ ਹੁੰਦੀ ਹੈ ਕਿ ਵੀ ਤੁਸੀਂ ਆਪਣਾ ਮੈਸੇਜ, ਜਿਹੜੇ ਪਾਸਰ ਬਾਈ ਵੀ ਨੇ, ਮੀਡੀਆ ਵਾਲੇ ਲੋਕ ਵੀ ਜਿਹੜੇ ਕ੍ਰਾਸ ਕਰ ਰਹੇ ਹੁੰਦੇ ਨੇ, ਔਰ ਆਮ ਜਿਹੜੇ ਜਿਨ੍ਹਾਂ ਤੱਕ ਪਹੁੰਚਣੀ ਹੁੰਦੀ ਹੈ ਗੱਲ, ਅਮਰੀਕਾ ਦੇ ਡਿਸੀਜਨ ਮੇਕਰ, ਓਪੀਨੀਅਨ ਮੇਕਰ, ਹਰ ਚੀਜ਼ ਦੇ ਉੱਤੇ, ਕਿਉਂਕਿ ਇੱਦਾਂ ਦੀ ਹਾਈ ਲੈਵਲ ਵਿਜ਼ਿਟ ਦੇ ਉੱਤੇ ਬਹੁਤ ਸਾਰਾ ਇਹਨਾਂ ਦਾ ਜਿਹੜਾ ਹੈ ਉਹ ਜਸੂਸੀ ਨੈਟਵਰਕ ਵੀ ਐਕਟਿਵ ਹੁੰਦਾ ਹੈ ਅਮਰੀਕਾ ਦਾ। ਸੋ ਉਹ ਰਿਪੋਰਟ ਸਾਰੀਆਂ ਹੁੰਦੀਆਂ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਸੁੱਕਾ ਨਹੀਂ ਜਾਣ ਦਿੱਤਾ। ਸੋ ਅਸੀਂ ਉਹਨਾਂ ਵੀਰਾਂ ਦਾ, ਭੈਣਾਂ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਬੜੇ ਸ਼ਾਰਟ ਨੋਟਿਸ 'ਤੇ, ਖਾਸ ਤੌਰ 'ਤੇ ਸਿੱਖ ਫਾਰ ਜਸਟਿਸ ਲੀਡ ਕਰਦਾ ਹੈ ਇਸ ਕਿਸਮ ਦੇ ਮੌਕਿਆਂ ਦੇ ਉੱਤੇ, ਕਿ ਉਹਨਾਂ ਨੇ ਜਿਹੜਾ ਇਸ ਆਪਣਾ ਜਿਹੜਾ ਉਹ ਪ੍ਰੋਟੈਸਟ ਦਰਜ ਕਰਾਇਆ। ਪਰ ਜਿਹੜੀ ਗੱਲ ਮੈਂ ਇਹ ਦੇਖਦਾ ਹਾਂ ਕਿ ਇਹਨਾਂ ਦੇ 3-4 ਦਿਨਾਂ ਤੋਂ ਮੈਂ ਮੋਨੀਟਰ ਤਾਂ ਕਰ ਰਿਹਾ ਸੀ, ਜਿੰਨਾ ਕੁ ਵਕਤ ਵੀ ਰਾਤ ਨੂੰ ਪਹੁੰਚਣ ਤੱਕ ਘਰ ਤੋਂ ਬਾਅਦ ਮਿਲਦਾ ਸੀ ਬਾਹਰ ਦੀਆਂ ਦੇ ਫੰਕਸ਼ਨਸ ਤੋਂ, ਕਿ ਇੱਕ ਨੈਰੇਟਿਵ ਜਿਹੜਾ ਕੁਛ ਧਿਰਾਂ ਵੱਲੋਂ ਆਪਣੀਆਂ ਵੱਲੋਂ ਵੀ ਚੱਲ ਰਿਹਾ ਸੀ, ਜਿਹੜਾ ਸੌਫਟ ਨਜ਼ਰ ਆਉਂਦਾ। ਔਰ ਮੈਨੂੰ ਫਿਰ ਇਹ ਗੱਲ ਉਹ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ 2014 ਤੋਂ ਪਹਿਲਾਂ ਜਿਹੜਾ ਉਹ ਆਪਣਾ ਪੈਰ ਰਖਾਣੇ ਸ਼ੁਰੂ ਕੀਤੇ, ਔਰ ਕੇਜਰੀਵਾਲ ਗੁਰਦੁਆਰਿਆਂ ਦੀ ਲਾਈਨ 'ਚ ਵੀ ਲੱਗਾ ਹੁੰਦਾ ਸੀ, ਦਿੱਲੀ 'ਚ ਵੀ ਲੰਗਰ 'ਚ ਵੀ ਬੈਠਾ, ਇੱਥੇ ਵੀ ਅਮਰੀਕਾ 'ਚ ਆਇਆ, ਸਿੱਧਾ ਏਅਰਪੋਰਟ ਤੋਂ ਰਿਚਮੰਡ ਹਿੱਲ ਗੁਰਦੁਆਰੇ ਆ ਕੇ ਲੰਗਰ 'ਚ ਬੈਠਾ ਹੈ, ਔਰ ਇਸ ਕਿਸਮ ਦਾ ਜਿਹੜਾ ਦੂਜਿਆਂ ਨਾਲ ਵੀ ਮਿਲ ਗਿਲ ਰਿਹਾ। ਤੇ ਆਪਣੇ ਚੰਗੇ ਭੱਲੇ ਚੰਗੇ ਜਿਹੜੇ ਨੇ ਉਹ ਵੀ ਟਪਲਾ ਖਾ ਗਏ। ਉਹਨਾਂ ਨੂੰ ਵੀ ਲੱਗਾ ਵੀ ਇਹਨਾਂ ਕਾਂਗਰਸ ਦੇ ਬਾਦਲਕਿਆਂ ਤੋਂ ਅਸੀਂ ਅੱਕੇ ਹੋਏ ਹਾਂ, ਚਲੋ ਇਹ ਸਾਨੂੰ ਜੇ ਥੋੜਾ ਜਿਹਾ ਸਪੇਸ ਮਿਲ ਜਾਏ। ਔਰ ਕਈਆਂ ਨੇ ਜਦੋਂ ਮੈਂ ਇਹਨਾਂ ਨੂੰ ਕਨਫਰੰਟ ਕੀਤਾ ਕਿ ਵੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਵੀ ਇਹ ਨੈਸ਼ਨਲਿਸਟ ਪਾਰਟੀ ਹੈ, ਇਹਦੇ ਸਿਰ ਤੇ ਟੋਪੀ ਟਿੱਕੀ, ਮੈਂ ਕਿਹਾ ਕਾਂਗਰਸੀਆਂ ਨੇ ਤਾਂ ਗਾਂਧੀ ਟੋਪੀ ਛੱਡਤੀ, ਕੇਜਰੀਵਾਲ ਨੇ ਸਿਰ ਤੇ ਟੋਪੀ ਧਰੀ ਹੋਈ ਹੈ, ਔਰ ਇਹ ਗਾਂਧੀ ਦੇ ਉਸ ਆਈਡੀਅਲ ਨੂੰ ਅਪਣਾਇਆ ਹੋਇਆ ਹੈ। SYL ਕਨਾਲ ਦਾ ਮੁੱਦਾ ਹੋਏ, ਦੂਜਾ ਹੋਏ, ਇਹ ਹਰਿਆਣਾ ਪੱਖੀ ਬਿਆਨ ਦਿੰਦਾ ਹੈ। ਤੇ ਤੁਹਾਨੂੰ ਇਹਦੇ ਚੋਂ ਕਿਹੜਾ ਨਜ਼ਰ ਆਉਂਦਾ ਕਿ ਵੀ ਇਹਦੇ ਚੋਂ ਤੁਹਾਨੂੰ ਪੀਸ ਤਾਂ ਕੋਈ, ਫਿਰ ਜਿਹੜਾ ਇਹ ਕਹੇ ਜੀ ਜਿਵੇਂ ਜੀ ਉਹ ਨਵਾਬੀ ਜਿਹੜੀ ਆਈ ਸੀ, ਉਹ ਨਵਾਬੀ ਲੈ ਲਈ ਸੀ ਕਿਉਂਕਿ ਪੀਸ ਟਾਈਮ ਮਿਲ ਗਿਆ ਸੀ, ਫਿਰ ਥੋੜਾ ਜਿਹਾ ਅੰਮ੍ਰਿਤ ਜ਼ਿਆਦਾ ਨੂੰ ਛਕਾਤਾ, ਫਿਰ ਭਾਵੇਂ ਟਕਰਾਅ ਹੋਇਆ। ਇਹ ਉਹਨੂੰ ਨਵਾਬੀ ਨਾਲ ਕੰਪੇਅਰ ਕਰਨ ਵਾਲੇ ਵੀ ਸੀ ਮੈਂ, ਔਰ ਚੰਗੇ ਭਲੇ ਲੋਕ ਉਸ ਪੀਰੀਅਡ 'ਚ। ਮੈਨੂੰ ਵੀ ਇਹ ਲੱਗਣ ਲੱਗ ਗਿਆ, ਮੈਂ ਕਿਹਾ ਅਸੀਂ ਐਵੇਂ ਹੀ 47 ਦੌਰ ਦੀ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹਨੂੰ ਲੋੜ ਤੋਂ ਜ਼ਿਆਦਾ ਝਟਕੇ ਦਿੰਦੇ ਆ, ਜਾਂ ਲੋੜ ਤੋਂ ਜ਼ਿਆਦਾ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਆ। ਉਦੋਂ ਵੀ ਇੱਦਾਂ ਦੇ ਹੀ ਹੋਣੇ ਨੇ। ਉਦੋਂ ਤਾਂ ਅਜੇ ਇਹਨਾਂ ਦੀ ਹਿੰਦੂਆਂ ਦਾ ਰਾਜ ਦੇਖਿਆ ਹੀ ਨਹੀਂ ਸੀ ਹੋਇਆ ਕਿ ਭਾਈ ਕੀ ਹੈ, ਪਹਿਲਿਆਂ ਨਾਲ ਹੀ ਵਾਹ ਪਿਆ ਸੀ ਦੂਜਿਆਂ ਨਾਲ। ਬਿਲਕੁਲ। ਸੋ ਇਹ ਇੱਕ ਪਤਾ ਨਹੀਂ ਕਿਉਂ ਇਹ ਇੱਕ ਕਈ ਵਾਰੀ ਕਲੈਕਟਿਵ ਕਮਜ਼ੋਰੀ ਵੀ ਬਣ ਜਾਂਦਾ। ਇੰਡੀਵਿਜੂਅਲ ਤਾਂ ਚਲੋ ਕਿਸੇ ਦਾ ਨਜ਼ਰੀਆ ਕੋਈ ਹੋਏ,
ਲੇਕਿਨ ਬਹੁਤਿਆਂ ਨੂੰ ਇਹ ਲੱਗਦਾ ਸੀ ਜੀ ਕਿ ਘੱਟੋ ਘੱਟ ਸਾਨੂੰ ਬਰੀਦਰ ਮਿਲ ਜਾਏਗਾ, ਇਹਨਾਂ ਤੋਂ ਛੁਟਕਾਰਾ ਹੋਏ, ਭਾਵੇਂ ਕਾਲਾ ਚੋਰ ਆ ਜਾਏ। ਉਹ ਆ ਗਿਆ ਕਾਲਾ ਚੋਰ, ਕਾਲਾ ਵੀ ਹੈ ਚੋਰ ਵੀ ਹੈ। ਉਹ 92 ਬੰਦੇ ਲਿਜਾ ਕੇ ਉਹਨਾਂ ਦੇ ਉੱਤੇ ਬਿਠਾਤੇ ਔਰ ਇੰਨੀ ਕਿ ਇਸ ਵੇਵ ਨੂੰ ਚਲਾਇਆ ਹੋਇਆ ਸੀ ਕਿ ਜਦੋਂ ਤੱਕ ਇਹ ਈਵਨ ਸਾਹਮਣੇ, ਹਾਲਾਂਕਿ ਕਿਸਾਨੀ ਮੋਰਚਾ ਕਿੰਨੀ ਵੱਡੀ ਸਟਰੈਂਥ ਬਣ ਕੇ ਤਿੰਨੋਂ ਖੇਤੀ ਕਾਨੂੰਨ ਵਾਪਸ ਕਰਵਾਉਣੇ ਔਰ ਡਾਇਸਪੋਰਾ ਤੋਂ ਲੈ ਕੇ ਪੂਰੀ ਤਾਕਤ ਸੀ ਉਹ ਸਾਰੇ ਦੇ ਵਿੱਚ, ਪਰ ਨਤੀਜਾ ਕੀ ਹੋਇਆ ਕਿ ਵੀ ਉਹ ਉਹਨਾਂ ਜੋ ਕਾਮਰੇਡੀ ਲਾਣਾ ਵੀ ਸੀ ਉਹ ਆਪਣੀ ਦੌੜ 'ਚ ਪਏ, ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ 92 ਸੀਟਾਂ ਦੇ ਕੇ ਇਹਨੂੰ ਬਿਠਾਇਆ। ਹੁਣ ਜਿਹੜੇ ਨੇ ਜਦੋਂ ਨਜ਼ਰ ਆ ਰਿਹਾ ਵੀ ਉਹ ਭਗਵੰਤ ਮਾਨ ਕੀ ਕਰ ਰਿਹਾ, ਇਹਨਾਂ ਦੀ ਸਰਕਾਰ ਕੀ ਕਰ ਰਹੀ ਹੈ ਔਰ ਅੰਮ੍ਰਿਤਪਾਲ ਸਿੰਘ ਜਿਹੜਾ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ ਹੋਇਆ ਉਸ ਨੂੰ ਉੱਥੇ ਡਿਬਰੂਗੜ੍ਹ 'ਚ ਰੱਖਿਆ ਹੋਇਆ ਔਰ NSA ਵਧਾ ਰਹੇ ਨੇ। ਬਾਕੀ ਪੰਜਾਬ 'ਚ ਕਿਸ ਲੈਵਲ ਦੇ ਉੱਤੇ ਜਿਹੜਾ ਉਹ ਚੱਲ ਰਿਹਾ, ਲੇਕਿਨ ਉਹ ਜਿਹੜੀ ਹੁੰਦਾ ਕਿ ਵੀ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਹੁਣ ਦੀ ਕੀਤੀ ਗਲਤੀ ਜਿਹੜੀ ਹੈ ਤੁਹਾਨੂੰ 100 ਕੋਹਾਂ 'ਤੇ ਲਿਜਾ ਕੇ ਸੁੱਟਦੀ ਹੈ। ਔਰ ਮੈਨੂੰ ਇਹ ਨਜ਼ਰ ਆ ਰਿਹਾ ਵੀ ਇਸ ਵੇਲੇ ਜਿਨ੍ਹਾਂ ਨੂੰ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਹਕੂਮਤ ਨੇ, RSS ਨੇ ਖੁੱਲ੍ਹੇ ਨੰਗੇ ਚਿੱਟੇ ਜਿਹੜਾ ਇਹਨਾਂ ਦਾ ਪਹਿਲਾ ਪਾਰਟ ਲਬਾਦਾ ਸੀ ਪਾਇਆ ਹੋਇਆ, ਉਹ ਤਾਂ ਉਹਨਾਂ ਨੇ ਲਾ ਕੇ ਸੁੱਟਤਾ। ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਤੱਕ ਆਉਂਦੇ ਆ। ਹੁਣ ਤੱਕ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਉਹ ਇਹੀ ਨੇ ਵੀ ਪੰਜਾਬ 'ਚੋਂ ਸਿੱਖਾਂ ਨਾਲ ਕੀ ਕਰ ਰਹੇ ਨੇ, ਬਾਦਲ ਅਕਾਲੀ ਦਲ ਦਾ ਕੀ ਹਸ਼ਰ ਕਰ ਦਿੱਤਾ ਹੈ, ਜਾਂ ਮੁਸਲਮਾਨਾਂ ਦੇ ਨਾਲ ਕੀ ਸਲੂਕ ਹੋ ਰਿਹਾ। ਉਹ ਖਬਰਾਂ ਅੱਜ ਵੀ ਸੂਰਤ ਦੇ ਵਿੱਚ ਹੋਇਆ ਕਿ ਜੀ ਗਣੇਸ਼ ਪੂਜਾ ਦਾ ਪੰਡਾਲ ਸੀ ਤੇ ਉਹ ਕੋਈ ਪਥਰਾਅ ਹੋਇਆ, ਉਹਨਾਂ ਨੇ ਪਤਾ ਨਹੀਂ ਉਹ ਪੂਰੀ ਸੈਯਦਪੁਰਾ ਕਿ ਕੀ ਹੈ ਮੁਸਲਮਾਨਾਂ ਦੀ ਸਾਰੀ ਬਸਤੀ ਬੁਲਡੋਜ਼ ਕਰਤੀ, 30-40 ਬੰਦੇ ਉਹਨਾਂ ਦੇ ਚੁੱਕ ਕੇ ਲੈ ਗਏ। ਉੱਤਰਾਖੰਡ ਦੇ ਵਿੱਚ ਜਿਹੜਾ ਉੱਤਰਾਂਚਲ ਵੀ ਜਿਹਨੂੰ ਕਹਿੰਦੇ ਨੇ, ਉੱਥੇ ਕੋਈ ਕਿਸੇ ਬੱਚੀ ਨੇ ਕਿਹਾ ਜੀ ਮੇਰੇ ਨਾਲ ਦੁਕਾਨਦਾਰ ਜਾਂ ਉਹਦੇ ਨੌਕਰ ਨੇ ਬਦਸਲੂਕੀ ਕੀਤੀ, ਉਹਨੂੰ ਤਾਂ ਫੜਿਆ ਹੀ ਫੜਿਆ। ਉਹ ਮੁਸਲਮਾਨੀ ਜਿਹੜਾ ਉਹ ਮਾਰਕੀਟ ਹੋਏਗੀ 150 ਦੁਕਾਨਦਾਰ ਚੁੱਕ ਕੇ ਅੰਦਰ ਦਿੱਤਾ ਹੋਇਆ ਕਿ ਜੀ ਜਿੰਨੇ ਤੁਸੀਂ ਤੁਹਾਡੇ ਨੌਕਰ ਦੂਜੇ ਨੇ ਉਹਨਾਂ ਦੇ ਸ਼ਨਾਖਤੀ ਕਾਰਡ ਲਿਆਓ ਤੇ ਇਹ ਕਰੋ ਤੇ ਉਹ ਕਰੋ। ਹੁਣ ਇਹ ਸਾਰਾ ਪੱਖ ਤਾਂ ਉਹ ਤਾਂ ਹੁਣ ਨੰਗੇ ਚਿੱਟੇ ਲੱਗੇ ਹੀ ਹੋਏ ਨੇ। ਸੋ ਸਿੱਖਾਂ ਦੇ ਖਿਲਾਫ ਅਸੀਂ ਦੇਖ ਰਹੇ ਹਾਂ ਕਿ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ ਤਾਂ ਹੈ ਹੀ ਹੈ, ਜੋ ਵਿਦਨ ਜਿਵੇਂ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਸਾਡੇ ਸਾਰੇ ਗੁਰਦੁਆਰੇ ਕੈਪਚਰ ਕਰ ਲਏ, ਤਖਤ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ, ਈਵਨ ਜੰਮੂ ਕਸ਼ਮੀਰ ਬੋਰਡ, ਉੱਥੇ ਵੀ ਅਮਿਤ ਸ਼ਾਹ ਰੋਜ਼ਾਨਾ ਤੁਰਿਆ ਹੁੰਦਾ, ਹਰਿਆਣਾ ਗੁਰਦੁਆਰਾ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਫਾਈਨਲ ਹੈ ਜਿਹਦੇ ਲਈ ਗੇਮਾਂ ਖੇਡੀਆਂ ਜਾ ਰਹੀਆਂ। ਹੁਣ ਇਹਨਾਂ ਹਾਲਾਤਾਂ 'ਚ ਕਈਆਂ ਨੂੰ ਲੱਗਦਾ ਹੈ ਕਿ ਵੀ ਜੇ ਕਾਂਗਰਸ ਜਾਂ ਰਾਹੁਲ ਗਾਂਧੀ ਅਮਰੀਕਾ 'ਚ ਆ ਕੇ, ਕਿਉਂਕਿ ਉਹਨੇ ਜਿਹੜੀਆਂ ਆਪਣੀਆਂ ਇੱਥੇ ਤਕਰੀਰਾਂ ਕੀਤੀਆਂ ਨੇ, ਜ਼ਾਹਰ ਹੈ ਵੀ ਇਹ ਖੇਡ ਤਾਂ ਹੋਰ ਤਰ੍ਹਾਂ ਦੀ ਹੈ ਜਿਹਦੇ 'ਚ ਹੋ ਸਕਦਾ ਹੈ ਅਮਰੀਕਨ ਡਿਸੀਜਨ ਮੇਕਰਸ ਨੂੰ ਵੀ ਲੱਗਦਾ ਹੋਏ ਕਿ ਭਾਈ ਵਕਤੀ ਤੌਰ ਦੇ ਉੱਤੇ ਜਿਹੜਾ ਹੈ ਇਸ ਨੂੰ ਬੈਕਿੰਗ ਹੋਏ। ਔਰ ਐਵੇਂ ਨਹੀਂ, ਕਿਉਂਕਿ ਟਾਈਮਿੰਗ ਜਿਹੜੀ ਚੱਲ ਰਹੀ ਹੈ, ਇਹ ਰਾਹੁਲ ਗਾਂਧੀ ਦਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਤੋਂ ਪਹਿਲਾਂ ਆਉਣਾ, ਕਿਉਂਕਿ ਆਲਰੇਡੀ ਮੋਦੀ ਔਰ S ਜੈਸ਼ੰਕਰ ਦੋਨੋਂ ਹੀ ਆ ਰਹੇ ਨੇ। ਔਰ ਜਿਹੜਾ ਹੁਣ ਤੱਕ ਇਹਨਾਂ ਦਾ BJP ਦਾ ਜਾਂ ਭਾਰਤ ਸਰਕਾਰ ਦੇ ਜਿਹੜੇ ਪ੍ਰੋਗਰਾਮ ਸਾਹਮਣੇ ਆਏ ਨੇ, 22 ਸਤੰਬਰ ਨੂੰ ਐਤਵਾਰ ਇੱਥੇ ਨਾਸਾ ਕਾਉਂਟੀ ਦੇ ਵਿੱਚ ਬਹੁਤ ਵੱਡੀ ਪਬਲਿਕ ਇਵੈਂਟ, 15,000 ਦੇ ਕਰੀਬ ਹਿੰਦੂ ਇਕੱਠੇ ਕਰਨੇ ਨੇ। ਉਹ ਜਹਾਜ਼ ਆਪ ਹੀ ਕਰਦੇ ਨੇ, ਲੋਕਾਂ ਨੂੰ ਕਹਿੰਦੇ ਨੇ ਕਿ ਜੀ ਟਿਕਟਾਂ ਲਓ, ਇਨਫੈਕਟ ਉਹ ਸਾਰੇ ਖੁਦ ਹੀ ਫੰਡ ਕਰ ਰਹੇ ਹੁੰਦੇ ਨੇ। ਔਰ ਉਹ ਇਵੈਂਟ ਰੱਖੀ ਹੋਈ ਹੈ 22 ਤਰੀਕ ਨੂੰ। ਪਹਿਲਾਂ ਸੀ ਜੀ 24 ਨੂੰ ਇਹਨੇ ਬੋਲਣਾ UN ਦੇ ਵਿੱਚ। ਹੁਣ ਆਇਆ ਕਿ ਉਹਦੀ ਸਪੀਚ, ਕਿਉਂਕਿ ਇੰਡੀਆ ਨੂੰ ਬੋਲਣ ਦਾ ਟਾਈਮ ਜਿਹੜਾ ਉਹ 28 ਸਤੰਬਰ ਨੂੰ ਮਿਲਣਾ ਹੈ, ਜਿਹੜਾ ਕਿ ਸੈਚਰਡੇ ਹੈ। ਸੋ ਜ਼ਾਹਰ ਹੈ ਕਿ ਬਈ ਉਸ ਦਿਨ ਹੁਣ S ਜੈਸ਼ੰਕਰ ਆਏਗਾ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ ਮੋਦੀ ਐਡਰੈਸ ਨਹੀਂ ਕਰੇਗਾ, ਪਰ ਜਿਹੜੀ 22 ਦੀ ਇਵੈਂਟ ਹੈ ਨਾਸਾ ਕਾਉਂਟੀ 'ਚ, ਉਹ ਉਹਦੀ ਡੈਫੀਨੇਟ ਹੈ। ਤੇ ਇੱਕ ਸ਼ਾਇਦ ਇਸ ਪੀਰੀਅਡ ਦੇ ਵਿੱਚ ਕੁਆਡ ਦੀ ਮੀਟਿੰਗ ਜਿਹਨੂੰ ਇੰਡੀਆ ਨੇ ਹੋਸਟ ਕਰਨਾ ਸੀ, ਪਰ ਅਮਰੀਕਾ ਨੇ ਕਿਹਾ ਵੀ ਨਹੀਂ ਤੁਸੀਂ ਰਹਿਣ ਦਿਓ, ਇੱਥੇ ਹੀ ਕਰ ਲੈਂਦੇ, ਉਹ ਸ਼ਾਇਦ ਡੈਲਾਵੇਅਰ ਜਾਂ ਨਿਊਯਾਰਕ, ਉਹਦਾ ਜੇ ਜਿਹੜਾ ਉਹ ਫਾਈਨਲ ਨਹੀਂ ਹੋਇਆ ਸਪੇਸ ਪਲੇਸ, ਉਹ ਹੋਏਗੀ। ਸੋ ਮੋਦੀ ਦੇ ਆਉਣ ਤੋਂ ਪਹਿਲਾਂ ਐਨ ਰਾਹੁਲ ਗਾਂਧੀ ਦੀ ਵਿਜ਼ਿਟ, ਔਰ ਜਿਵੇਂ ਮੋਦੀ ਤਾਂ ਇਹਨਾਂ 15 ਸਾਲਾਂ 'ਚ ਭੱਜਿਆ ਹੋਇਆ ਪ੍ਰੈਸ ਕਾਨਫਰੰਸਾਂ ਤੋਂ ਵੀ, ਉਹਨੇ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇੱਕ ਪ੍ਰੈਸ ਕਾਨਫਰੰਸ ਜਿਹੜੀ ਪਿਛਲੇ ਸਾਲ ਜਦੋਂ ਕਿ ਮਰਡਰ ਇੱਥੇ ਆਇਆ, ਉਹਦੇ ਆਉਣ ਤੋਂ ਠੀਕ ਜਿਹੜਾ 4 ਦਿਨ ਪਹਿਲਾਂ 18 ਜੂਨ 2022 ਨੂੰ ਮੋਦੀ ਦੇ ਆਉਣ ਤੋਂ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ। ਹੁਣ ਇਹ ਵੀ ਇੱਕ ਸਾਡੇ ਲਈ ਤਕਲੀਫ ਦੀ ਗੱਲ ਹੈ ਕਿ ਭਾਈ ਉਹੀ ਮਰਡਰ ਫੇਰ ਆ ਰਿਹਾ ਹੈ, ਔਰ ਉਹ ਇਸੇ ਧਰਤੀ ਤੇ ਖਲੋ ਕੇ 15,000 ਹਿੰਦੂਆਂ 'ਚ ਫੇਰ ਆਪਣਾ ਉਹ ਨਫ਼ਰਤ, ਪਹਿਲਾਂ ਜਦੋਂ ਆਇਆ ਇਸ
ਜੂਨ ਤੋਂ ਪਹਿਲੀ ਵਿਜ਼ਿਟ ਦੇ ਵੇਲੇ ਪਿਛਲੇ ਸਾਲ ਦੀ, ਉਦੋਂ ਟਰੰਪ ਕੈਂਪੇਨ ਦੇ ਵੇਲੇ ਅਬ ਕੀ ਬਾਰ ਟਰੰਪ ਸਰਕਾਰ, ਉਦੋਂ ਟਰੰਪ ਦਾ ਕੈਂਪੇਨਰ ਬਣਿਆ ਹੋਇਆ ਸੀ। ਹੁਣ ਇਸ ਨੂੰ ਪ੍ਰੀਐਂਪਟ ਕਰਨ ਦੇ ਲਈ, ਜਾਂ ਕਿਉਂਕਿ ਕਿਤੇ ਨਾ ਕਿਤੇ ਇਹ ਬੀਜੇਪੀ ਦੇ ਸੋਰਸਿਸ ਦੇ ਵਿੱਚ ਪ੍ਰੋਪੇਗੈਂਡਾ ਹੈ ਕਿ ਅਮਰੀਕਾ ਰਾਹੁਲ ਗਾਂਧੀ ਦੀ ਬੈਕਿੰਗ ਕਰ ਰਿਹਾ ਹੈ ਔਰ ਇਲੈਕਸ਼ਨਾਂ ਵੇਲੇ ਵੀ ਜਾਓ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ, ਔਰ ਇਸ ਲਈ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਹੋਣਗੀਆਂ ਕਿ ਜਿਵੇਂ ਜਿੰਨੀ ਇੰਪੋਰਟੈਂਸ ਦਿੱਤੀ ਜਾਂਦੀ ਹੈ, ਔਰ ਵੈਸੇ ਵੀ ਉਹ ਜਾਂਦਾ ਹੈ ਯੂਨੀਵਰਸਿਟੀਆਂ 'ਚ ਦੂਜੇ ਤੀਜੇ ਪਿਛਲੀ ਟ੍ਰਿਪ ਵੇਲੇ ਵੀ, ਲੇਕਿਨ ਇਸ ਵਾਰ ਸ਼ਾਇਦ ਪਹਿਲਾਂ ਨਾਲੋਂ ਵੀ ਉਹਨੇ ਖੁੱਲ੍ਹ ਕੇ RSS ਦੇ ਉੱਤੇ ਹੱਲਾ ਬੋਲਿਆ। ਰਿਹਾ ਤਾਂ ਉਹਦਾ ਪਹਿਲਾਂ ਵੀ ਹੈ ਥੋੜ੍ਹਾ ਬਹੁਤ। ਉਹਨੇ ਇਸ ਨੂੰ ਕਿਹਾ ਕਿ ਭਾਈ ਇਹ ਬਿਲਕੁਲ ਸਾਡਾ ਇੰਡੀਆ ਭਾਰਤ ਜਿਹੜਾ ਅਮਰੀਕਾ ਵਾਂਗ ਹੋਣਾ ਚਾਹੀਦਾ ਹੈ, ਅਮਰੀਕਾ ਔਰ ਇੰਡੀਆ ਦੋ ਘਰ ਹੋਣ, ਇੱਥੇ ਵੈਲਿਊ ਸਿਸਟਮ, ਇੱਥੇ ਇਹ ਹੈ ਉਹ ਹੈ। ਹਾਲਾਂ ਉਸ ਦੇ ਉੱਤੇ ਇੱਕ ਸਿੱਖ ਵੀਰ ਨੇ ਕਮੈਂਟ ਕੀਤਾ ਕਿ ਵੀ ਪਹਿਲਾਂ ਫਿਰ ਤੁਸੀਂ ਹਰ ਸਟੇਟ ਨੂੰ ਉਹਦਾ ਝੰਡਾ, ਉਸ ਦਾ ਕਨਸਟੀਟਿਊਸ਼ਨ, ਉਸ ਦੀ ਆਜ਼ਾਦੀ, ਇੱਥੇ ਪਹਿਲਾਂ ਦੇਖੋ ਕੀ ਹੈ ਵੀ ਤੁਹਾਨੂੰ ਤਾਂ ਅਨੰਦਪੁਰ ਦਾ ਮਤਾ ਤਕਲੀਫ ਦਿੰਦਾ ਸੀ। ਅਨੰਦਪੁਰ ਦਾ ਮਤਾ ਇਹੀ ਸੀ ਜੋ ਅਮਰੀਕਨ ਸਟੇਟ ਸਿਸਟਮ ਹੈ। ਪਰ ਇਸ ਦੇ ਨਾਲ ਨਾਲ ਜਿਹੜਾ ਉਹਨੇ ਇਸ ਪਬਲਿਕ ਜਿਹੜੀਆਂ ਗੈਦਰਿੰਗਸ ਨੇ ਉਹਨਾਂ 'ਚ ਯਕੀਨੀ ਬਣਾਉਂਦੇ ਨੇ, ਜਿਵੇਂ ਬੀਜੇਪੀ ਵਾਲੇ ਬਣਾਉਂਦੇ ਨੇ ਕਿ 2-3 ਪੱਗਾਂ ਵਾਲੇ ਨਾਲ ਬਿਠਾਏ ਹੋਣ। ਇਹਨਾਂ ਨੇ ਵੀ, ਇਹਨਾਂ ਦੇ ਤਾਂ ਪਹਿਲਾਂ ਹੀ ਬੇਗੈਰਤ ਹੈਗੇ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਨਾਂ ਥੱਲੇ, ਜਿਹੜੇ ਇੰਦਰਾ ਗਾਂਧੀ ਨੂੰ ਵੀ ਵਧਾਈ ਦੇਣ ਵਾਲੇ ਸੀ ਜੂਨ 84 ਦੇ ਘੱਲੂ ਘਾਰੇ ਲਈ ਔਰ ਦੂਜੇ। ਸੋ ਇਹਦੀਆਂ ਹਰ ਗੈਦਰਿੰਗ 'ਚ ਰਾਹੁਲ ਗਾਂਧੀ ਦੀਆਂ ਮੈਂ ਦੇਖਿਆ ਵੀ 1-2 ਪੱਗਾਂ ਵਾਲੇ ਅਫੀਸ਼ੀਅਲ, ਔਰ ਜਿਹੜੀ DC ਵਾਲੀ ਗੈਦਰਿੰਗ ਸੀ ਉਹਦੇ 'ਚ ਤਾਂ 2-3 ਉੱਪਰ ਬੈਠੇ ਨਜ਼ਰ ਆਏ। ਇੱਕ ਦਾ ਨਾਂ ਉਹਨੇ ਮਹਿੰਦਰ ਸਿੰਘ ਲਿਆ, ਸ਼ਾਇਦ ਉਹ ਇੰਡੀਅਨ ਓਵਰਸੀਜ਼ ਕਾਂਗਰਸ ਦਾ ਪ੍ਰਧਾਨ ਹੀ ਹੈ, ਇੱਥੇ ਨਿਊਯਾਰਕ ਦਾ ਸ਼ਾਇਦ ਰਹਿਣ ਵਾਲਾ। ਸੋ ਇਹਨਾਂ ਬੇਗੈਰਤਾਂ ਦੀ ਜੇ ਗੱਲ ਨਾ ਵੀ ਕਰੀਏ ਤੇ ਓਵਰਆਲ ਇਸ ਕੰਟੈਕਸਟ ਦੀ ਗੱਲ ਕਰੀਏ ਕਿ ਇੱਕ ਐਡਰੈਸ ਦੇ ਵਿੱਚ ਉਹਨੇ ਜਿਹੜਾ ਕਮੇਟੀ 'ਚ ਐਡਰੈਸ ਕੀਤਾ, ਜਿਸ 'ਚ ਉਹਨੇ ਰਾਹੁਲ ਗਾਂਧੀ ਨੇ ਇਹ ਕਮੈਂਟ ਕੀਤਾ ਕਿ ਭਾਈ ਇੱਕ ਸਿੱਖ ਜਿਹੜੇ ਉਹਦੀ ਗੈਦਰਿੰਗ 'ਚ ਸੀ ਉਹਨੂੰ ਖੜਾ ਕਰਕੇ ਪੁੱਛਿਆ ਉਹਦਾ ਨਾਂ, ਔਰ ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੀ ਸਾਡੀ ਲੜਾਈ ਹੈ ਉਹ ਕੀ ਹੈ, ਉਹਦਾ ਜਦੋਂ ਨਾਂ ਪੁੱਛਿਆ ਫਿਰ ਜਿਹੜਾ ਉਹਨੇ ਕਿਹਾ, ਕਿਉਂਕਿ ਉਹ ਐਡਰੈਸ ਅੰਗਰੇਜ਼ੀ 'ਚ ਕਰ ਰਿਹਾ ਸੀ। ਫਸਟ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ ਦੈਟ ਦਾ ਰੀਅਲ ਇਸ਼ੂ ਇਜ਼ ਵਟ ਦਾ ਰੀਅਲ ਇਸ਼ੂ ਇਜ਼, ਇਹ ਅਸਲੀ ਇਸ਼ੂ ਕੀ ਹੈ। ਦਾ ਫਾਈਟ ਇਜ਼ ਨਾਟ ਅਬਾਊਟ ਪੋਲੀਟਿਕਸ, ਦੈਟ ਇਜ਼ ਜਸਟ ਔਨ ਦਾ ਸਰਫੇਸ। ਵਟਸ ਯੋਰ ਨੇਮ? ਇਹ ਕਹਿ ਰਿਹਾ ਕਿ ਜੀ ਲੜਾਈ ਜਿਹੜੀ ਹੈ ਇਹ ਜਿਹੜੀ ਹੈ ਉਹ ਉੱਪਰਲੀ ਨਹੀਂ ਹੈ, ਉਹਦੀ ਡੀਪ ਹੈ। ਫਿਰ ਇੱਕ ਸਿੱਖ ਨੂੰ ਪੁੱਛਦਾ ਕਿ ਵੀ ਤੇਰਾ ਨਾਂ ਕੀ ਹੈ? ਫਿਰ ਉਹ ਕਹਿੰਦਾ ਕਿ ਵੀ ਦਾ ਫਾਈਟ ਇਜ਼ ਅਬਾਊਟ ਵੈਦਰ ਹੀ ਐਜ਼ ਏ ਸਿੱਖ will be allowed to wear his turban in India or whether he will be permitted to wear a kada or even attend the ਗੁਰਦੁਆਰਾ। ਉਹਨੇ ਕਿਹਾ ਜੀ ਲੜਾਈ ਉੱਥੇ ਇਹ ਸਤਹੀ ਲੜਾਈ ਨਹੀਂ ਹੈ। ਆ ਦੇਖੋ ਇਹ ਸਿੱਖ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਭਾਰਤ 'ਚ ਪੱਗ ਬੰਨ੍ਹ ਕੇ ਕੜਾ ਪਾ ਕੇ ਗੁਰਦੁਆਰੇ ਜਾ ਕੇ ਉੱਥੇ ਸਰਵਾਈਵ ਕਰ ਸਕਦਾ? ਨਹੀਂ, ਇਹ ਉਹਨੂੰ ਕਹਿ ਰਿਹਾ ਉਹ। ਔਰ ਈਵਨ ਅਟੈਂਡ ਦਾ ਗੁਰਦੁਆਰਾ। ਦੈਟ ਇਜ਼ ਵਾਟ ਦਿਸ ਸਟਰਗਲ ਇਜ਼ ਅਬਾਊਟ and extends beyond him to all religions। ਹੁਣ ਇੱਕ ਸਿੱਖ ਨੂੰ ਟੈਸਟ ਕੇਸ ਵਜੋਂ ਕਹਿ ਕੇ ਉਹਨੇ ਕਿਹਾ ਜੀ ਬਾਕੀ ਧਰਮਾਂ ਦੇ ਨਾਲ ਵੀ ਇਹੀ ਹੋ ਰਿਹਾ। ਹੁਣ ਇਸ ਦੇ ਉੱਤੇ ਜ਼ਾਹਰ ਹੈ ਕਿ ਬਈ ਹਰ ਇੱਕ ਨੇ ਆਪੋ ਆਪਣਾ ਰਿਐਕਸ਼ਨ ਦੇਣਾ ਸੀ, ਔਰ ਇਸ ਦੇ ਉੱਤੇ ਸਿੱਖਸ ਫਾਰ ਜਸਟਿਸ ਨੇ ਵੀ ਇਸ ਨੂੰ ਆਪਣੇ ਅੰਦਾਜ਼ ਦੇ ਵਿੱਚ ਸਪਿਨ ਦਿੱਤੀ। ਉਹਨਾਂ ਨੇ ਕਿਹਾ ਵੀ ਰਾਹੁਲ ਗਾਂਧੀ ਨੇ ਵੀ ਮੰਨ ਲਿਆ ਕਿ ਵੀ ਇੰਡੀਆ 'ਚ ਕੋਈ ਥਾਂ ਨਹੀਂ ਹੈ ਸਿੱਖਾਂ ਲਈ, ਔਰ ਸਾਡਾ ਨੈਰੇਟਿਵ ਖਾਲਿਸਤਾਨ ਦਾ ਤਾਂ ਇਹੀ ਹੈ। ਔਰ ਇਹ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੇ ਫੌਰਨ ਇਹਦੇ 'ਤੇ ਸਟੇਟਮੈਂਟ ਇਸ਼ੂ ਕੀਤੀ। ਰਾਹੁਲ ਗਾਂਧੀ reverberates SFJ's position on ਖਾਲਿਸਤਾਨ। ਉਹ 'ਚ ਉਹਨਾਂ ਨੇ ਕਿਹਾ ਜੀ while addressing the gathering in Washington DC where many pro-Khalistani Sikhs were in attendance, Rahul Gandhi justified SFJ's global Khalistan referendum campaign when he stated, fight in India is whether a Sikh will be allowed to wear turban and kada go to ਗੁਰਦੁਆਰਾ। ਕਿ ਲੜਾਈ ਤਾਂ ਇਹ ਹੈ। ਉਹਨਾਂ ਨੇ ਕਿਹਾ ਜੀ ਇਹੀ ਖਾਲਿਸਤਾਨ ਦੀ ਸਟਰਗਲ ਹੈ। ਸੋ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਸਿੱਖਾਂ ਨੂੰ ਐਗਜ਼ਿਸਟੈਂਸ਼ੀਅਲ ਜਿਹੜੀ ਹੈ ਚੈਲੰਜ ਹੈ ਕਿ ਵੀ ਉਹਨਾਂ ਨੇ ਐਗਜ਼ਿਸਟ ਵੀ ਕਰਨਾ ਹੈ ਕਿ ਨਹੀਂ ਕਰਨਾ। ਹੁਣ ਇਸ ਦੇ ਉੱਤੇ ਜਿਹੜਾ ਬੀਬੀ ਕਿਰਨਜੋਤ ਕੌਰ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ, ਮਾਸਤਾਰਾ ਸਿੰਘ ਦੀ ਦੋਤੀ ਹੈ, ਉਹਨੇ ਵੀ ਨਾਲ ਦੀ ਨਾਲ ਬਿਆਨ ਦਾ ਗਿਆ। ਉਹਨੇ ਕਿਹਾ ਜੀ ਰਾਹੁਲ ਗਾਂਧੀ ਦੀ ਗੱਲ ਦੀ ਘੋਖ ਕੀਤੀ ਜਾਏ ਤਾਂ ਉਹ ਸਹੀ ਕਹਿ ਰਿਹਾ
ਅੰਮ੍ਰਿਤਧਾਰੀ ਬੱਚਿਆਂ ਦੇ ਕੜੇ ਤੇ ਕਿਰਪਾਨਾਂ ਲਹਾਉਣ ਦੀਆਂ ਖਬਰਾਂ ਹਰ ਸਾਲ ਛਪਦੀਆਂ ਹਨ। ਖਾਸ ਕਰ ਨੀਟ ਦੇ ਪੇਪਰ ਵੇਲੇ ਹਰਿਆਣੇ ਦੇ ਗੁਰਦੁਆਰੇ ਬੀਜੇਪੀ ਦੀ ਸਰਕਾਰ ਨੇ ਪੁਲਿਸ ਵਰਤ ਕੇ ਕਬਜ਼ਾ ਕੀਤਾ ਹੋਇਆ ਹਰਿਆਣੇ ਦੇ ਗੁਰਦੁਆਰਿਆਂ ਤੇ ਆਪਣੀ ਮਰਜ਼ੀ ਦੇ ਬੰਦੇ ਬਿਠਾਏ ਹੋਏ ਨੇ। ਬੰਗਾਲ ਦੇ ਸਿੱਖ ਪੁਲਿਸ ਅਫਸਰ ਦੀ ਪਗੜੀ ਦੇਖ ਕੇ ਉਸ ਨੂੰ ਖਾਲਿਸਤਾਨੀ ਬੁਲਾਉਣ ਵਾਲਾ ਵੀ ਬੀਜੇਪੀ ਦਾ ਬੰਦਾ ਸੀ। ਸਿੱਖ ਬਾਹਰਲੇ ਮੁਲਕਾਂ ਤੋਂ ਕਿਰਪਾਨ ਪਾ ਕੇ ਜਹਾਜ਼ ਦਾ ਸਫ਼ਰ ਕਰਕੇ ਇੰਡੀਆ ਪਹੁੰਚਦੇ ਹਨ ਤਾਂ ਦਿੱਲੀ ਤੋਂ ਅੰਮ੍ਰਿਤਸਰ ਦੀ ਫਲਾਈਟ ਤੇ ਉਹਨਾਂ ਦੀ ਕਿਰਪਾਨ ਦਿੱਲੀ ਹਵਾਈ ਅੱਡੇ ਤੇ ਉਤਰਵਾਈ ਜਾਂਦੀ ਹੈ। ਸੋ ਉਹਨਾਂ ਨੇ ਵੀ ਰਾਹੁਲ ਗਾਂਧੀ ਦੀ ਗੱਲ ਨੂੰ ਇਹਨੇ ਵੇ ਐਂਡੋਰਸ ਕੀਤਾ। ਹਾਲਾਂ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਤਾਂ ਕਾਂਗਰਸ ਵੱਲ ਗੱਲ ਜਾ ਰਹੀ ਹੈ ਔਰ ਉਹਨੇ ਨਾਲ ਦੀ ਨਾਲ ਕਿਹਾ ਵੀ ਪਹਿਲਾਂ ਰਾਹੁਲ ਗਾਂਧੀ ਜਿਹੜਾ ਉਹ ਮਾਫੀ ਮੰਗੇ, ਉਹਦੀ ਦਾਦੀ ਨੇ ਜੋ ਦਰਬਾਰ ਸਾਹਿਬ ਤੇ ਹਮਲਾ ਕੀਤਾ, ਐਂਟੀ ਸਿੱਖ ਮਾਰੇ, ਇਹ ਕਿੱਥੋਂ ਸਾਨੂੰ ਕਹਿੰਦੇ ਬੀਜੇਪੀ ਵੀ ਕਰ ਰਹੀ ਹੈ ਸਾਡੇ ਨਾਲ ਮਾੜਾ, ਸਾਡੇ ਨਾਲ ਬਹੁਤ ਮਾੜਾ ਹੋ ਰਿਹਾ। ਲੇਕਿਨ ਕਾਂਗਰਸ ਜਿਹੜੀ ਹੈ ਉਹ ਜ਼ਿੰਮੇਵਾਰ ਹੈ ਜੂਨ 84 ਦੇ ਹਮਲੇ ਲਈ ਵੀ ਔਰ ਸਾਡੇ ਤੇ ਜ਼ੁਲਮ ਕਰਨ ਲਈ ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ। ਸੋ ਇਸੇ ਤਰ੍ਹਾਂ ਜਿਹੜੇ ਨੇ ਕਈਆਂ ਨੇ ਇਹ ਕਿਹਾ ਕਿ ਜੀ ਦੇਖੋ ਹੁਣ ਰਾਹੁਲ ਨੇ ਹੋ ਸਕਦਾ ਕੱਲ ਨੂੰ ਰਾਹੁਲ ਮਾਫੀ ਵੀ ਮੰਗ ਲਏ ਦਰਬਾਰ ਸਾਹਿਬ ਤੇ ਹਮਲੇ ਲਈ। ਔਰ ਦੂਸਰਾ ਤੇ ਜਦੋਂ ਉਹਨੇ ਕਿਹਾ ਵੀ ਸਿੱਖਾਂ ਨਾਲੇ ਹੋ ਰਿਹਾ ਤੇ ਉਹਨਾਂ ਨੇ ਬੀਜੇਪੀ ਵਾਲਿਆਂ ਨੇ ਪਗੜੀਧਾਰੀ ਹਿੰਦੂ ਜਿਹੜਾ ਮਿਨਿਸਟਰ ਬਣਾਇਆ ਹੋਇਆ ਹਰਦੀਪ ਪੁਰੀ ਉਹਨੂੰ ਅੱਗੇ ਲਾ ਦਿੱਤਾ ਔਰ ਉਹਨੇ ਜਿਹੜਾ ਇਸ ਦੇ ਉੱਤੇ ਪੂਰਾ ਜਿਹੜਾ ਉਹ ਚੀਕ ਚਿਹਾੜਾ ਪਾਇਆ। ਉਹਨੇ ਕਿਹਾ ਜੀ ਇਹ ਸਭ ਤੋਂ ਪਹਿਲਾਂ ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਕਾਂਗਰਸ ਕਿੱਥੋਂ ਬਣ ਗਈ ਸਿੱਖਾਂ ਦੀ ਹਮਦਰਦ। ਭਾਰਤ ਦੇ ਵਿੱਚ ਜੇ ਸਿੱਖ ਕੋਈ ਕੰਫਰਟੇਬਲ ਮਹਿਸੂਸ ਕਰਦੇ ਨੇ ਤੇ ਉਹ ਜਿਹੜੇ ਨੇ ਉਹ ਬੀਜੇਪੀ ਦੇ ਰਾਜ 'ਚ ਕਰਦੇ ਨੇ ਔਰ ਇਹ ਬਿਲਕੁਲ ਪ੍ਰੋਪੇਗੈਂਡਾ ਹੈ। ਅਸੀਂ ਬਹੁਤ ਖੁਸ਼ ਹਾਂ। ਔਰ ਦੂਜੇ ਹੁਣ ਇੱਕ ਤਬਕਾ ਉਹਨਾਂ ਦਾ ਬੀਜੇਪੀ ਦਾ ਉਹ ਹੈ, ਉਹਨਾਂ ਨੇ ਸਿੱਖਸ ਫਾਰ ਜਸਟਿਸ ਦੀ ਸਟੇਟਮੈਂਟ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਆ ਲੋ ਜੀ ਰਾਹੁਲ ਗਾਂਧੀ ਨੂੰ ਤਾਂ ਹੁਣ ਸਿੱਖਸ ਫਾਰ ਜਸਟਿਸ ਨੇ ਐਂਡੋਰਸ ਕਰਤਾ। ਐਗਜ਼ਿਸਟੈਂਸ਼ੀਅਲ ਥ੍ਰੈਟ ਰਾਹੁਲ ਗਾਂਧੀਜ਼ ਸਿੱਖ ਰਿਮਾਰਕ ਇਨ US ਗੈਟਸ ਖਾਲਿਸਤਾਨੀ ਸੈਪਰੇਟਿਸਟ ਪੰਨੂਜ਼ ਐਂਡੋਰਸਮੈਂਟ ਕਿ ਜੀ ਹੁਣ ਪੰਨੂ ਨੇ ਵੀ ਰਾਹੁਲ ਗਾਂਧੀ ਦੇ ਵਿਚਾਰਾਂ ਨੂੰ ਜਿਹੜਾ ਹੈ ਉਹ ਐਂਡੋਰਸ ਕਰਤਾ ਜਾਂ ਉਹਨੇ ਉਹਨਾਂ ਦੇ ਵਿਚਾਰਾਂ ਨੂੰ ਐਂਡੋਰਸ ਕਰਤਾ। ਸੋ ਕੁੱਲ ਮਿਲਾ ਕੇ ਇਹ ਜਿਹੜੀ ਜੁਮਲਿਆਂ ਦੀ ਸਰਕਸ ਹੈ ਉਹ ਚੱਲ ਰਹੀ ਹੈ। ਪਰ ਅਸੀਂ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਕਿ ਭਾਈ ਜਦੋਂ ਇੱਥੇ ਰਾਮ ਜੇਠ ਮਲਾਨੀ, ਕੁਲਦੀਪ ਨਈਅਰ ਔਰ IK ਗੁਜਰਾਲ ਇਹ ਦੋ ਤਿੰਨ ਚਿਹਰੇ ਸੀ। ਹਾਲਾਂ ਰਾਮ ਜੇਠ ਮਲਾਨੀ ਬੀਜੇਪੀ ਚੋਂ ਸੀ ਔਰ IK ਗੁਜਰਾਲ ਕਾਂਗਰਸ ਚੋਂ ਸੀ ਔਰ ਕੁਲਦੀਪ ਨਈਅਰ ਪੱਤਰਕਾਰ ਦੇ ਤੌਰ ਹਾਈ ਕਮਿਸ਼ਨਰ ਵੀ ਰਿਹਾ ਸੀ। ਤੇ ਇਹਨਾਂ ਪ੍ਰਤੀ ਸਿੱਖਾਂ ਦੀ ਸੌਫਟ ਲਾਈਨ ਸੀ ਕਿਉਂਕਿ ਇਹ ਵੀ ਇੰਦਰਾ ਗਾਂਧੀ ਦੇ ਖਿਲਾਫ ਜਾਂ ਜੂਨ 84 ਦੇ ਹਮਲੇ ਦੇ ਖਿਲਾਫ ਉਹ ਜੇਠ ਮਲਾਨੀ ਤਾਂ ਵਕੀਲ ਵੀ ਸੀ ਵਕਤੀ ਤੌਰ ਤੇ ਸਰ ਸਿਮਰਨਜੀਤ ਸਿੰਘ ਮਾਨ ਦਾ, ਬਾਅਦ 'ਚ ਉਹਨੂੰ ਹਟਾ ਦਿੱਤਾ ਸੀ। ਤੇ ਮੈਨੂੰ ਕਿਸੇ ਨੇ ਪੁੱਛਿਆ ਸ਼ਿਕਾਗੋ 'ਚ ਕਿ ਵੀ ਇਸ ਤੇ ਤੁਹਾਡੀ ਕੀ ਰਾਏ ਹੈ ਇਹਨਾਂ ਬਾਰੇ। ਮੈਂ ਕਿਹਾ ਜੀ ਦੋ ਤਰ੍ਹਾਂ ਦੇ ਸੱਪ ਹੁੰਦੇ ਨੇ, ਇੱਕ ਘਾਹ ਦੇ ਸੱਪ ਤੇ ਇੱਕ ਖੜੱਪੇ ਸੱਪ। ਇਹ ਜਿਹੜੇ ਹਿੰਦੂ ਤਵੀ ਨੇ ਜਾਂ ਜਿਨ੍ਹਾਂ ਨੇ ਸਿੱਧਾ ਹਮਲਾ ਕੀਤਾ ਉਹਨਾਂ ਨੇ ਤਾਂ ਉਹ ਖੜੇ ਹੈ, ਉਹਨਾਂ ਨੇ ਤਾਂ ਦੱਸਦਾ ਕੀ ਹੈ। ਤੇ ਇਹ ਜਿਹੜੇ ਜੇਠ ਮਲਾਨੀ, ਗੁਜਰਾਲ ਔਰ ਕੁਲਦੀਪ ਨਈਅਰ ਇਹ ਘਾਹ ਦੇ ਸੱਪ ਨੇ ਔਰ ਘਾਹ ਦਾ ਸੱਪ ਜ਼ਿਆਦਾ ਖਤਰਨਾਕ ਹੁੰਦਾ ਕਿਉਂਕਿ ਜਿਹੜਾ ਦੂਸਰਾ ਤੁਹਾਡੇ ਤੇ ਵਾਰ ਕਰ ਰਿਹਾ ਹੁੰਦਾ ਉਹਦੇ ਲਈ ਤਾਂ ਤੁਸੀਂ ਤਿਆਰ ਹੁੰਦੇ ਹੋ। ਸੋ ਮੈਂ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਅੱਜ ਵੀ ਜੇ ਸਾਡਿਆਂ ਨੂੰ ਅਜੇ ਭੁਲੇਖਾ ਹੈ ਔਰ ਇਹ ਜੇ ਇਹਨਾਂ ਦਾ ਸ਼ਜਰਾ ਜਿਹਨੂੰ ਕਹਿੰਦੇ ਨੇ ਰਾਹੁਲ ਗਾਂਧੀ ਦਾ ਦੇਖਣਾ ਫਿਰ ਗੰਗੂ ਬ੍ਰਾਹਮਣ ਤੱਕ ਜਾਣਾ ਪੈਣਾ। ਉੱਥੋਂ ਨਿਕਲਦੇ ਫਿਰ ਰਾਜ ਕੌਲ ਜਿਹਨੂੰ ਜ਼ਮੀਨ ਇਨਾਮ ਦੇ ਵਿੱਚ ਦਿੱਤੀ ਫਰੂਖਸੀਅਰ ਨੇ, ਜਿਹਦੇ ਤੋਂ ਜਿਹੜਾ ਹੈ ਉਹ ਨਹਿਰੂ ਕੌਲ ਫੈਮਿਲੀ ਹੈ, ਕੌਲ ਕਸ਼ਮੀਰੀ ਬ੍ਰਾਹਮਣ ਨੇ। ਜ਼ਮੀਨ ਦੇ ਨਾਲ ਨਹਿਰ ਵੀ ਲੱਗਦੀ ਸੀ ਦਿੱਲੀ ਜਿੱਥੋਂ ਨਹਿਰੂ ਬਣੇ। ਫਿਰ ਇਹਨਾਂ ਦਾ ਸਿੱਖ ਵਿਰੋਧੀ ਸਫ਼ਰ ਵਿਚਾਲੇ ਇਹਨਾਂ ਨੇ ਕੀ ਨੁਕਸਾਨ ਕੀਤਾ ਉਹ ਕੋਈ ਰਿਸਰਚਰ ਜੇ PhD ਕਰੇ ਤਾਂ ਸਾਹਮਣੇ ਆ ਜਾਏਗਾ। ਪਰ 20ਵੀਂ ਸਦੀ 'ਚ ਫਿਰ ਅਸੀਂ ਮੋਤੀ ਲਾਲ ਨਹਿਰੂ ਦੇਖਦੇ ਹਾਂ ਜਿਹਨੇ ਪਹਿਲੀ ਨਹਿਰੂ ਰਿਪੋਰਟ ਜਦੋਂ 1920 'ਚ ਲਿਖੀ ਤਾਂ ਸਿੱਖਾਂ ਨੂੰ ਵਿੱਚੋਂ ਗਾਇਬ ਹੀ ਕਰਤਾ ਸੀ। ਜੇ ਝੰਡਾ ਬਣਾਉਣ ਦੀ ਗੱਲ ਆਈ ਤੇ ਸਿੱਖਾਂ ਦੇ ਕੋਈ ਰੰਗ ਨੂੰ ਵਿਚਾਰਿਆ ਹੀ ਨਹੀਂ ਸੀ ਗਿਆ, ਉਹ ਮੋਤੀ ਲਾਲ ਨਹਿਰੂ ਰਿਪੋਰਟ ਕਿਹਾ ਜਾਂਦਾ। ਫਿਰ ਜਵਾਹਰ ਲਾਲ ਨਹਿਰੂ ਜਿਹਦੇ ਬਾਰੇ ਸਰ ਕਪੂਰ ਸਿੰਘ ਨੇ ਕਿਹਾ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਕਾ, ਕਿਵੇਂ ਨਹਿਰੂ ਨੇ ਪਰਸਨਲੀ ਇਸ ਗੱਲ ਨੂੰ ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਐਲਾਨਣ ਤੋਂ ਲੈ ਕੇ ਸਰ ਕਪੂਰ ਸਿੰਘ ਦੀ ਡਿਸਮਿਸਲ ਔਰ ਇਹ ਕਹਿਣਾ ਕਿ ਜੀ ਮੇਰੀ ਲਾਸ਼ ਤੇ ਬਣੇਗਾ ਕੈਰੋਂ ਵਰਗੇ ਲੋਕ ਜਿਹੜੇ ਖਰੀਦੇ। ਫਿਰ ਇੰਦਰਾ ਗਾਂਧੀ ਜਿਹਦੇ ਬਾਰੇ ਕੋਈ ਹੁਣ ਬਚਿਆ ਹੀ ਨਹੀਂ ਹੈ, ਉਹ ਤਾਂ ਉਹਦੀ 31 ਅਕਤੂਬਰ ਨੂੰ
ਜਦੋਂ ਉਸ ਘੋਸਟਣੀ ਭੂਤਨੀ ਦੀ ਰੂਹ ਜਿਹੜੀ ਹੈ ਉਹ ਸਾਡੇ ਯੋਧਿਆਂ ਨੇ ਕੱਢੀ ਤੇ ਸਾਰੇ ਆਸਮਾਨਾਂ ਤੋਂ ਇਹੀ ਹੋਇਆ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ। ਤੇ ਉਹਦਾ ਅੱਗੋਂ ਬਲੂੰਗੜਾ ਉਹ ਬਿਲਕੁਲ ਪਾਇਲਟ ਜਿਹੜਾ ਨੇ ਆ ਕੇ ਸਿਆਸਤ 'ਚ ਆਇਆ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਵਾਉਣ ਵਾਲਾ, ਇਹਦਾ ਪਿਓ ਹੁਣ ਤੇ ਅੱਗੋਂ ਹੁਣ ਇਹ ਜਿਹੜਾ ਉਸ ਦਾ ਗਾਂ। ਸੋ ਮਤਲਬ ਇਹ ਹੈ ਕਿ ਵੀ ਔਰ ਨੀਤੀਆਂ ਉਹੀ ਇਹਦੇ ਪੂਰਾ ਲਾਲ ਧਾਗਾ ਵੀ ਬੰਨਿਆ ਹੋਇਆ। ਇਹਨੇ ਐਲਾਨ ਵੀ ਕੀਤਾ ਮੈਂ ਕੌਲ ਬ੍ਰਾਹਮਣ, ਸ਼ਿਵ ਜੀ ਦਾ ਭਗਤ, ਔਰ ਉਹ ਪੁਸ਼ਕਰ ਤੀਰਥ ਦੇ ਵਿੱਚ ਵੀ ਜਾ ਕੇ ਨਹਾਤਾ। ਪਤਾ ਨਹੀਂ ਕਿਹੜਾ ਮੰਦਿਰ ਬਚਿਆ ਭਾਰਤ ਜੀ ਦੇ ਟਾਲੇ ਨੇ ਨਹੀਂ ਖੜਕਾਏ। ਔਰ ਉਹ ਸਾਰੇ ਦੇ ਚੱਲਦੇ ਆ ਕਦੇ ਤੁਹਾਨੂੰ ਇਹਨਾਂ ਤੋਂ ਠੀਕ ਹੈ ਕਈ ਵਾਰੀ ਗੁਰੂ ਰਾਮਦਾਸ ਲੰਗਰ 'ਚ ਜਾ ਵੜਦਾ ਹੈ, ਕਦੇ ਪੱਗ ਬਣਾ ਕੇ ਆ ਜਾਂਦਾ, ਕਦੇ ਹੋਰ ਹੁੰਦਾ। ਇਹ ਸਾਰੇ ਨੌਟੰਕੀਆਂ ਨੇ ਔਰ ਇਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਮੈਂ ਸਮਝਦਾ ਵੀ ਸਾਡਾ ਫੋਕਸ ਇਹ ਠੀਕ ਹੈ, ਜਦੋਂ ਇਹ ਆਣਗੇ ਇਹਨਾਂ ਨੂੰ ਚੈਲੰਜ ਵੀ ਕਰਨਾ ਬਣਦਾ, ਕੀਤਾ ਗਿਆ, ਪਰ ਇਹਨਾਂ 'ਚੋਂ ਕੋਈ ਜਿਹੜੀ ਹੈ ਹੋਪ ਵਾਲੀ ਸਟ੍ਰੀਕ ਮੱਤ ਦੇਖੋ, ਕੋਈ ਇਹਨੂੰ ਬਰੀਦਰ ਦੇ ਤੌਰ 'ਤੇ ਨਾ ਦੇਖੋ। ਸਿੱਧਾ ਸਾਡਾ ਜਿਹੜਾ ਜੰਗ ਹੈ ਉਹ ਕੌਮੀ ਘਰ ਖਾਲਿਸਤਾਨ ਦਾ ਹੈ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਸਾਡੀ ਡੈਸਟਨੀ ਹੈ, ਸਾਡਾ ਫਿਊਚਰ ਹੈ, ਸਾਡਾ ਮੁਸਤਕਬਲ ਹੈ। ਔਰ ਇਸ ਤੋਂ ਜਿਹੜਾ ਹੈ ਇਹਦੀ ਰੋਸ਼ਨੀ 'ਚ ਹੀ ਹਰ ਇੱਕ ਨੂੰ ਜੱਜ ਕੀਤਾ ਜਾਏ। ਅਦਰਵਾਈਜ਼ ਜਿਹੜਾ ਫਿਰ ਅਸੀਂ ਇੱਕ ਵਾਰ ਫੇਰ ਨਹੀਂ, ਜਦੋਂ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਸੋ ਅਸੀਂ ਫਿਰ ਉਸੇ ਕੈਟਾਗਰੀ 'ਚ ਹੀ ਫਾਲ ਕਰਦੇ ਰਵਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166198984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੀ ਦਾ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।